ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨੇ ਮਸਹੋਤਾ 209 277 0113 209 277 0113। ਅਤੇ ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਉਹ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰਾਜਸਥਾਨ ਦੇ ਵਿੱਚ ਕਹਿੰਦੇ ਨਕਲ ਰੋਕਣ ਦੇ ਲਈ ਇੰਟਰਨੈਟ ਬੰਦ ਕੀਤਾ। ਬੜੀ ਅਜੀਬ ਅਕਲ ਆ ਕਿ ਨਕਲ ਰੋਕਣ ਲਈ ਇੰਟਰਨੈਟ ਬੰਦ ਕਰਨਾ ਪੈ ਰਿਹਾ। ਖੈਰ, ਵੈਸੇ ਜੇ ਆਪਾਂ ਪੂਰੀ ਦੁਨੀਆ ਦੇ ਵਿੱਚ ਵੇਖੀਏ ਤੇ ਇੰਟਰਨੈਟ ਬੰਦ ਕਰਨ ਦੇ ਮਾਮਲੇ 'ਚ ਭਾਰਤ ਪੂਰੇ ਸੰਸਾਰ ਦੇ ਪੱਧਰ ਤੇ ਜੇ ਦੇਖਾਂਗੇ ਤਾਂ ਬਦਨਾਮ ਹੋ ਰਿਹਾ। ਬਹੁਤ ਮੌਕਿਆਂ ਤੇ ਇੰਟਰਨੈਟ ਬੰਦ ਕੀਤਾ ਜਾਂਦਾ। ਇੱਦਾਂ ਲੱਗਦਾ ਜਿੱਦਾਂ ਇੱਕ ਸਧਾਰਨ ਤਰੀਕਾ ਬਣਾ ਲਿਆ ਕਿ ਬਸ ਇਸ ਜ਼ਰੀਏ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਠੀਕ ਕਰ ਸਕਦੇ ਹਾਂ। ਸਾਡੇ ਪੰਜਾਬ ਦੇ ਵਿੱਚ ਵੀ ਹੋਇਆ ਇੰਟਰਨੈਟ ਬੰਦ। ਰਾਜਸਥਾਨ ਵਾਲਿਆਂ ਨੇ ਤੇ ਕਮਾਲ ਕੀਤੀ ਪਈ ਆ। ਪਿਛਲੇ 9 ਕੁ ਮਹੀਨਿਆਂ ਦੇ ਦੌਰਾਨ, ਅਜੇ ਆਪਾਂ ਦੇਖੀਏ 8-9 ਮਹੀਨੇ ਜਿਹੜੇ ਲੰਘੇ ਆ, ਇਹਨਾਂ ਸਮਿਆਂ ਦੇ ਦੌਰਾਨ ਹੀ ਤਕਰੀਬਨ ਉੱਥੇ 10 ਦਫਾ ਇੰਟਰਨੈਟ ਬੰਦ ਕੀਤਾ ਗਿਆ ਰਾਜਸਥਾਨ 'ਚ, ਤੇ ਹੁਣ ਫਿਰ 2 ਦਿਨ ਲਈ ਬੰਦ ਕਰ ਦਿੱਤਾ ਗਿਆ। ਇਸ ਵਾਰ ਕਾਰਨ ਕੀ ਬਣਿਆ? ਇਹਨਾਂ ਨੇ ਪਿਛਲੀ ਦਫਾ ਕਾਂਸਟੇਬਲਾਂ ਦੀ ਭਰਤੀ ਇਸ ਕਰਕੇ ਰੱਦ ਕਰ ਦਿੱਤੀ ਸੀ ਕਿਉਂਕਿ ਰਿਟਨ ਟੈਸਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਰੱਜ ਕੇ ਉੱਥੇ ਨਕਲ ਕੀਤੀ ਗਈ ਆ। ਤਾਂ ਉਹ ਭਰਤੀ ਜਦੋਂ ਰੱਦ ਹੋ ਗਈ, ਇਹਨਾਂ ਨੇ ਉਹੀ ਫਿਰ ਦੁਬਾਰਾ ਭਰਤੀ ਕੀਤੀ, ਰਿਟਨ ਟੈਸਟ ਦੁਬਾਰਾ ਲੈਣਾ ਸੀਗਾ। ਤਾਂ ਉਹਦੇ ਵਿੱਚ ਕੀ ਕਰ ਦਿੱਤਾ ਇਹਨਾਂ ਨੇ, ਕਹਿ ਦਿੱਤਾ ਜੀ ਕਿ ਲਓ ਹੁਣ 2 ਦਿਨ ਲਈ ਇੰਟਰਨੈਟ ਹੀ ਬੰਦ ਕਰ ਦਿੰਦੇ ਆ, ਹੁਣ ਨਕਲ ਮਾਰ ਕੇ ਦਿਖਾਉਣ। ਸੋ ਇਹ ਫੰਡਾ ਨਿਕਲ ਕੇ ਆਇਆ ਇਹਨਾਂ ਦਾ ਸਾਹਮਣੇ। ਪਰ ਦੱਸਦੇ ਆ ਕਿ ਇਹ ਜਿਹੜੇ ਇਹਨਾਂ ਦੇ ਸੀਗੇ ਪ੍ਰੀਖਿਆ ਕੇਂਦਰ ਸਾਰੇ, ਉਹ ਤੇ ਚਲੋ ਆਪਣੀ ਪ੍ਰੀਖਿਆ ਭੋਗ ਕੇ ਤੇ ਗਾਂਹ ਨਿਕਲ ਕੇ ਜਿਹੜੇ ਪ੍ਰੀਖਿਆਰਥੀ ਸੀਗੇ। ਪਰ ਉਸ ਤੋਂ ਬਾਅਦ ਹੁਣ ਜਿਹੜਾ ਉੱਥੋਂ ਅੰਕੜਾ ਨਿਕਲ ਕੇ ਆਉਂਦਾ, ਉਹ ਕਹਿੰਦੇ ਆ ਕਿ 600 ਕਰੋੜ ਰੁਪਈਏ ਦਾ ਕਾਰੋਬਾਰ ਜਿਹੜਾ ਪ੍ਰਭਾਵਿਤ ਹੋਇਆ। ਇਹ ਅਖਬਾਰੀ ਅੰਕੜੇ ਆ ਕਿ 600 ਕਰੋੜ ਰੁਪਏ ਦਾ ਜਿਹੜਾ ਲੈਣ ਦੇਣ ਸੀਗਾ ਉਹ ਪ੍ਰਭਾਵਿਤ ਹੋਇਆ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ। ਸੋ ਇਹ ਬੜੀ ਧਾਰਨਾ ਅਜੀਬ ਜੀ ਬਣਾਈ ਪਈ ਆ ਰਾਜਨੀਤੀ ਦੇ ਵਿੱਚ। ਹੁਣ ਦੇਖੋ, ਜੇ ਪ੍ਰੀਖਿਆਰਥੀ ਕੋਈ ਜਾਂਦਾ, ਪਹਿਲੀ ਗੱਲ ਤੇ ਕਿ ਉਹਨੂੰ ਮੋਬਾਇਲ ਅੰਦਰ ਕਿਉਂ ਲਿਜਾਣ ਦਿੰਦੇ, ਇਹ ਸਮਝ ਤੋਂ ਪਰੇ ਦੀ ਗੱਲ ਹੈ। ਤੇ ਜੇ ਕੋਈ ਹੈ ਕੋਈ ਇਹੋ ਜਿਹਾ ਫੰਡਾ ਕਿ ਮੋਬਾਇਲ ਅੰਦਰ ਲਿਜਾ ਸਕਦਾ, ਤੇ ਫਿਰ ਤੁਸੀਂ ਜੈਮਰ ਲਾ ਲਓ ਉੱਥੇ। ਲੋਕਾਂ ਨੂੰ ਕਾਹਤੋਂ ਫਾਇ ਟੰਗਦੇ ਹੋ, ਲੋਕਾਂ ਨੂੰ ਕਾਹਤੋਂ ਵਕਤ 'ਚ ਪਾਉਂਦੇ ਹੋ? ਸੋ ਇਹ ਬੜੀ ਅਜੀਬ ਜੀ ਗੱਲ ਬਣੀ ਪਈ ਆ। ਖੈਰ, ਉੱਥੋਂ ਇੰਟਰਨੈਟ ਬੰਦ ਕਰਨ ਦਾ ਜੋ ਵੀ ਹਿਸਾਬ ਕਿਤਾਬ ਸਾਹਮਣੇ ਆਇਆ, ਪਰ ਉਸ ਤੋਂ ਬਾਅਦ ਹਾਲੇ ਤੱਕ ਉੱਥੋਂ ਦੀ ਸਰਕਾਰ ਹੈ ਜਿਹੜੀ, ਉਹ ਮੰਨਦੀ ਨਹੀਂ ਪਈ ਹਾਲੇ ਵੀ ਕਿ ਅਸੀਂ ਗਲਤ ਕੀਤਾ। ਉਹ ਕਹਿੰਦੇ ਕਿ ਨਹੀਂ ਜੀ, ਇਹ ਬਹੁਤ ਸਹਾਈ ਹੋਇਆ ਨਕਲ ਰੋਕਣ 'ਚ, ਇਹ ਹੈ ਉਹ ਹੈ ਉਹ ਹੈ, ਯਾਨੀ ਉਹ ਤਰਕ ਦੇ ਰਿਹਾ। ਪਰ ਜੇ ਇਸ ਤਰ੍ਹਾਂ ਹੀ ਬੰਦ ਕਰਦੇ ਰਹੇ, ਦੇਖੋ ਮੇਰੇ ਤੇ ਹਿਸਾਬ ਕਿਤਾਬ ਦੇ ਨਾਲ ਫਿਰ ਇੱਕ ਦਿਨ ਵੀ ਆ ਜਾ ਸਾਡੇ ਪੰਜਾਬ ਵਾਲੇ ਆ ਜਿਹੜੇ, ਇਹ ਵੀ ਆਖਣਗੇ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਕੈਦੀ ਆ ਜਿਹੜੇ, ਉਹ ਫੇਸਬੁੱਕ ਵਰਤੋਂ ਨਹੀਂ ਹਟਦੇ, ਤੇ ਕਿਉਂ ਨਾ ਆਪਾਂ ਪੰਜਾਬ ਦਾ ਇੰਟਰਨੈਟ ਦਾ ਕਨੈਕਸ਼ਨ ਹੀ ਪੱਕਾ ਕੱਟ ਦਈਏ, ਘੱਟੋ ਘੱਟ ਜਿਹੜੇ ਕੈਦੀ ਉਹ ਤੇ ਬਚ ਜਾਣਗੇ। ਸੋ ਇਹ ਲੌਜਿਕ ਇਹਨਾਂ ਦਾ ਸਮਝ ਨਹੀਂ ਆਉਂਦਾ ਪਿਆ ਕਿ ਨਕਲ ਰੋਕਣ ਲਈ ਵੀ ਤੁਸੀਂ ਇੰਟਰਨੈਟ ਬੰਦ ਕਰਦੇ ਪਏ ਹੋ। ਬਹੁਤ ਇਹਦਾ ਵਿਰੋਧ ਹੁੰਦਾ ਪਿਆ ਕਿ ਚਲੋ ਠੀਕ ਆ, ਕੋਈ ਨਾਜ਼ੁਕ ਮੌਕਾ, ਕੋਈ ਸੈਂਸਿਟਿਵ, ਕੋਈ ਬਹੁਤ ਜ਼ਿਆਦਾ ਇੱਕ ਸਮਾਂ ਆ ਗਿਆ ਤਾਂ ਫਿਰ ਤੁਸੀਂ ਉਹਦੇ ਵਿੱਚ ਤੇ ਇੰਟਰਨੈਟ ਬੰਦ ਕਰ ਲਓ ਕਿਉਂਕਿ ਅਮਨ ਕਾਨੂੰਨ ਨਾਲ ਜੁੜਿਆ ਵਿਸ਼ਾ। ਪਰ ਇੱਥੇ ਨਕਲ ਰੋਕਣ ਲਈ ਵੀ ਇਹ ਤਾਂ ਕਮਾਲ ਕਰੀ ਜਾਂਦੇ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੋ ਜੀ ਖਬਰ ਤੇ ਨਜ਼ਰ ਬਣਾਉਂਦੇ, ਕਹਿੰਦੇ ਦੈਨਿਕ ਭਾਸਕਰ ਦੇ ਸੰਪਾਦਕ ਦੀ ਮੌਤ ਦੇ ਉੱਤੇ ਉੱਠੇ ਨੇ ਸਵਾਲ। ਦੇਖੋ, ਇਹ ਜਿਹੜਾ ਦੈਨਿਕ ਭਾਸਕਰ ਦਾ ਸੀਗਾ ਨਾ ਸੰਪਾਦਕ, ਜਿਹੜੇ ਇੰਡੀਆ ਦੇ
ਪੂਰੇ ਚੋਟੀ ਦੇ ਪੱਤਰਕਾਰ ਆ ਪ੍ਰਿੰਟ ਮੀਡੀਆ ਦੇ, ਉਹਨਾਂ ਦੇ ਵਿੱਚੋਂ ਇੱਕ ਸੀਗਾ ਕਲਪੇਸ਼ ਯਾਗਨਿਕ। ਤਾਂ ਕਲਪੇਸ਼ ਯਾਗਨਿਕ ਦੀ 3 ਕੁ ਦਿਨ ਪਹਿਲਾਂ ਮੌਤ ਹੋਈ ਆ। ਉਸ ਮੌਤ ਦੇ ਵਿੱਚੋਂ ਪਹਿਲਾਂ ਤੇ ਇਹ ਨਿਕਲ ਕੇ ਆਇਆ ਕਿ ਉਹਨੂੰ ਹਾਰਟ ਅਟੈਕ ਹੋਇਆ। ਪਰ ਕਮਾਲ ਦੀ ਗੱਲ ਆ ਕਿ ਜਿਹੜਾ ਦੈਨਿਕ ਭਾਸਕਰ ਸਮੂਹ ਦਾ ਅਖਬਾਰ ਹੈ, ਹਿੰਦੀ ਦਾ ਕੌਮੀ ਅਖਬਾਰ ਆ, ਜਿਹੜਾ ਕਿ ਸਭ ਤੋਂ ਜ਼ਿਆਦਾ ਛਪਦਾ ਸਾਰੀਆਂ ਸਟੇਟਾਂ ਦੇ ਵਿੱਚ, ਜੇ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਉਹਨਾਂ ਦੀ ਸਰਕੂਲੇਸ਼ਨ ਹੈ। ਤਾਂ ਉਹਨਾਂ ਨੇ ਜਿਹੜੀ ਖਬਰ ਦਿੱਤੀ ਸੀਗੀ ਪਹਿਲੇ ਪੰਨੇ ਤੇ, ਉਹ ਇਹੋ ਦਿੱਤੀ ਸੀਗੀ ਕਿ ਯਾਗਨਿਕ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਤੋਂ ਬਾਅਦ ਹਸਪਤਾਲ ਖੜਿਆ ਗਿਆ ਤੇ ਇਲਾਜ ਦੇ ਦੌਰਾਨ ਹੀ ਉਹਨੂੰ ਦੂਸਰਾ ਦਿਲ ਦਾ ਦੌਰਾ ਪੈ ਗਿਆ, ਜਿਹਦੇ ਕਰਕੇ ਦੀ ਮੌਤ ਹੋ ਗਈ। ਪਰ ਹੁਣ ਕਹਾਣੀ ਕੁਛ ਹੋਰ ਨਿਕਲਦੀ ਨਜ਼ਰ ਆਉਂਦੀ ਹੈ। ਦਰਅਸਲ ਕੁਛ ਸਥਾਨਕ ਪੱਤਰਕਾਰ ਜਿਹੜੇ ਸੀਗੇ ਉਹ ਮੁੱਖ ਮੰਤਰੀ ਕੋਲ ਗਏ ਇੰਦੌਰ ਦੇ ਵਿੱਚ। ਤਾਂ ਉਸ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਸੀਗਾ ਉਹ ਯਾਗਨਿਕ ਦੀ ਰਿਹਾਇਸ਼ ਤੇ ਵੀ ਗਿਆ ਤੇ ਬਕਾਇਦਾ ਉਹਨੇ ਇੱਕ ਗੱਲ ਵੀ ਕਹੀ। ਉਹ ਕਹਿੰਦਾ ਜੀ ਕਿ ਯਾਗਨਿਕ ਦੀ ਜਿਹੜੀ ਸ਼ੱਕੀ ਆਤਮ ਹੱਤਿਆ, ਇਹਦੀ ਉਚਿਤ ਜਾਂਚ ਕਰਵਾਈ ਜਾਊਗੀ। ਤਾਂ ਮਾਮਲਾ ਜਿਹੜਾ ਦਿਲ ਦੇ ਦੌਰੇ ਤੋਂ ਉਹ ਅਚਾਨਕ ਪਹੁੰਚ ਗਿਆ ਸ਼ੱਕੀ ਆਤਮ ਹੱਤਿਆ 'ਚ। ਤਾਂ ਇਹਦੇ ਵਿੱਚ ਹੁਣ ਇੱਕ ਮੱਧ ਪ੍ਰਦੇਸ਼ ਦਾ ADG ਉਹ ਵੀ ਸਾਹਮਣੇ ਆਇਆ, ਉਹਨੇ ਵੀ ਪੁਸ਼ਟੀ ਕੀਤੀ ਆ। ਉਹ ਕਹਿੰਦਾ ਕਿ ਯਾਗਨਿਕ ਤੇ ਉਹਦਾ ਭਰਾ ਮੇਰੇ ਕੋਲ ਆਏ ਸਨ ਥੋੜੇ ਦਿਨ ਪਹਿਲਾਂ, ਤੇ ਉਹਨਾਂ ਨੇ ਇੱਕ ਇਸ ਸਮੂਹ ਦੀ ਜਿਹੜੀ ਸਾਬਕਾ ਪੱਤਰਕਾਰ ਸੀ ਬੀਬੀ, ਉਹਦੇ ਬਾਰੇ ਕਿਹਾ ਸੀਗਾ ਕਿ ਉਹਨੂੰ ਨੌਕਰੀ ਤੋਂ ਜਦੋਂ ਕੱਢਿਆ ਗਿਆ ਉਸ ਤੋਂ ਬਾਅਦ ਯਾਗਨਿਕ ਨੂੰ ਲਗਾਤਾਰ ਧਮਕੀ ਦੇ ਰਹੀ ਹੈ ਕਿ ਤੈਨੂੰ ਹੁਣ ਮੈਂ ਫਸਾ ਦੇਣਾ। ਤਾਂ ਉਸ ਤੋਂ ਬਾਅਦ ਯਾਗਨਿਕ ਇਸ ਅਫਸਰ ਕੋਲ ਇਹ ਸਹਾਇਤਾ ਮੰਗਣ ਆਇਆ ਸੀਗਾ ਕਿ ਘੱਟੋ ਘੱਟ ਮੇਰਾ ਪੱਖ ਜ਼ਰੂਰ ਸੁਣਿਆ ਜਾਵੇ ਜੇਕਰ ਮੇਰੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਹੈ। ਤਾਂ ਹੁਣ ਸਾਰਿਆਂ ਦੀ ਨਿਗਾਹ ਜਿਹੜੀ ਉਹ ਇੱਧਰ ਨੂੰ ਮੁੜ ਗਈ ਆ ਕਿ ਇਹ ਕੀ ਵਾਪਰਿਆ। ਦੂਜੀ ਚੀਜ਼ ਇਹ ਆ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਦੇ 'ਚ ਮੌਤ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉਚਾਈ ਤੋਂ ਡਿੱਗਣ ਕਰਕੇ ਜਿਹੜੀਆਂ ਹੱਡੀਆਂ ਪਸਲੀਆਂ ਟੁੱਟੀਆਂ, ਉਹਦੇ ਕਰਕੇ ਮੌਤ ਹੋਈ ਆ। ਤਾਂ ਜਾਨੀ ਇਹ ਹੁਣ ਦੇਖ ਲਓ ਕਹਾਣੀ ਕਿੱਧਰ ਨੂੰ ਮੁੜ ਗਈ। ਪਹਿਲੇ ਦਿਨ ਅਖਬਾਰ ਲਿਖਦਾ ਆਪਣੇ ਸੰਪਾਦਕ ਬਾਰੇ ਕਿ ਉਹ ਦਿਲ ਦੇ ਦੌਰੇ ਕਰਕੇ ਮਰਿਆ, ਜਦ ਕਿ ਦੂਸਰੇ ਦਿਨ ਫਿਰ ਗੱਲ ਨਿਕਲ ਆਉਂਦੀ ਆ ਕਿ ਇੱਕ ਪੁਲਿਸ ਅਧਿਕਾਰੀ ਪੁਸ਼ਟੀ ਕਰਦਾ ਕਿ ਮੇਰੇ ਕੋਲ ਆਇਆ ਸੀਗਾ ਇੱਕ ਸਾਬਕਾ ਪੱਤਰਕਾਰ ਦੀ ਸ਼ਿਕਾਇਤ ਲੈ ਕੇ ਜੋ ਇਸ ਸਮੂਹ ਦੇ ਵਿੱਚ ਪਹਿਲਾਂ ਕੰਮ ਕਰਦੀ ਸੀ। ਤੇ ਹੁਣ ਤੀਸਰੀ ਗੱਲ ਇਹ ਆ ਕਿ ਪੋਸਟਮਾਰਟਮ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਪਈ ਆ ਕਿ ਇਹ ਉਚਾਈ ਤੋਂ ਡਿੱਗਣ ਕਰਕੇ ਮੌਤ ਹੋਈ ਸੀਗੀ। ਸੋ ਇਹ ਆਤਮ ਹੱਤਿਆ ਸੀਗੀ ਜਾਂ ਕੁਛ ਹੋਰ ਆ ਜਾਂ ਕੋਈ ਨੈਚੁਰਲੀ ਡੈਥ ਆ, ਇਹਦੇ ਬਾਰੇ ਸੰਸ਼ੇ ਆ, ਸ਼ੰਕੇ ਆ, ਬਹੁਤ ਸਾਰੇ ਖਦਸ਼ੇ ਆ, ਬਹੁਤ ਸਾਰੀਆਂ ਅਟਕਲਾਂ ਲਾਈਆਂ ਜਾ ਰਹੀਆਂ। ਸੋ ਸਾਰੀਆਂ ਮੀਡੀਆ ਰਿਪੋਰਟਾਂ ਜੇ ਆਪਾਂ ਖੰਗਾਲੀਏ ਤਾਂ ਇਹ ਖਬਰ ਬਹੁਤ ਘੱਟ ਮਿਲਦੀ ਆ। ਵਾਇਰ ਵੂਰ ਵਰਗਿਆਂ ਨੇ ਤੇ ਜ਼ਰੂਰ ਛਾਪੀ ਆ, ਬਾਕੀ ਬਹੁਤੀਆਂ ਥਾਵਾਂ ਤੇ ਖਬਰ ਨਹੀਂ ਮਿਲਦੀ ਪਈ। ਪਰ ਇਹ ਮਾਮਲਾ ਜਿਹੜਾ ਬਹੁਤ ਜ਼ਿਆਦਾ ਚਰਚਿਤ ਬਣ ਗਿਆ ਅੰਦਰ ਖਾਤੇ, ਖਾਸ ਤੌਰ ਤੇ ਮੀਡੀਆ ਦੇ ਵਿੱਚ, ਕਿ ਯਾਗਨਿਕ ਵਰਗਾ ਪੱਤਰਕਾਰ ਹੈ ਜਿਹੜਾ ਜੇ ਉਹ ਖੁਦਕੁਸ਼ੀ ਤੱਕ ਪਹੁੰਚਿਆ ਤੇ ਉਹ ਹਾਲਾਤ ਕਿਸ ਤਰ੍ਹਾਂ ਦੇ ਬਣੇ ਜਿਨ੍ਹਾਂ ਨੇ ਇਹਨੂੰ ਧੱਕਾ ਕੇ ਇੱਥੋਂ ਤੱਕ ਲੈ ਆਂਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਦੇ ਸਕੂਲਾਂ ਵਿੱਚ ਹੁਣ ਪੜ੍ਹਾਇਆ ਜਾਵੇਗਾ ਡਰੱਗ ਦਾ ਚੈਪਟਰ। ਆ ਜਿਹੜਾ ਸਾਡਾ ਚੈਪਟਰ ਆ ਵਰਤਮਾਨ ਦਾ, ਇਹ ਤੇ ਵਿਚਾਰਾ ਟੀਕਿਆਂ ਨਾਲ ਵਿੰਨਿਆ ਪਿਆ, ਸੂਈਆਂ ਨਾਲ ਵਿੰਨਿਆ ਪਿਆ, ਪਰੁੰਨਿਆ ਪਿਆ। ਤੇ ਜੇ ਗਾਂ ਚੈਪਟਰ ਜਿਹੜੇ ਚੰਗੇ ਕਰਨੇ ਆ ਤੇ ਫਿਰ ਏਦਾਂ ਦੇ ਚੈਪਟਰ ਤੇ ਜੋੜਨੇ ਹੀ ਪੈਣਗੇ ਕਿ ਕਰੈਕਟਰ ਵਧੀਆ ਬਣ ਸਕਣ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਕਰੈਕਟਰਾਂ ਦਾ ਨਿਰਮਾਣ ਹੈ ਜਿਹੜਾ ਉਹ ਅਸੀਂ ਪੂਰੀ ਪਰਪੱਕਤਾ ਨਾਲ ਕਰ ਸਕੀਏ। ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੜੀ ਦੇਰ ਕਰ ਦਿੱਤੀ। ਉਹ ਜਿਵੇਂ ਉਰਦੂ ਚ ਕਹਿੰਦੇ ਹੁੰਦੇ ਨਾ, ਬੜੀ ਦੇਰ ਕਰਦੀ ਮਿਹਰਬਾਨ ਤੇ ਹਾਈ ਕੋਰਟ ਨੇ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਹੁੰਦੇ ਸੀ, ਉਦੋਂ ਇਹਨਾਂ ਨੂੰ ਕਿਹਾ ਸੀਗਾ, ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਹਰਿਆਣੇ ਨੂੰ, ਚੰਡੀਗੜ੍ਹ ਨੂੰ ਔਰ ਪੰਜਾਬ ਨੂੰ ਕਿ ਤੁਸੀਂ ਇੱਕ ਐਸਾ ਸਿਲੇਬਸ ਦੇ ਵਿੱਚ ਚੈਪਟਰ ਸ਼ਾਮਲ ਕਰੋ ਜਿਹਦੇ ਨਾਲ ਬੱਚਿਆਂ ਨੂੰ ਡਰੱਗ ਤੋਂ ਦੂਰ ਰੱਖਿਆ ਜਾ ਸਕੇ। ਸੋ ਉਦੋਂ ਫਿਰ ਤੁਹਾਨੂੰ ਪਤਾ ਹੀ ਆ ਕਿ ਜਲਦੀ ਸਰਕਾਰ ਬਦਲ ਗਈ, ਕਹਾਣੀ ਹੈ ਜਿਹੜੀ ਫਿਰ ਉਹ ਦੂਜੇ ਫੇਰ ਚ ਫਸ ਗਈ। ਪਹਿਲਾਂ ਲੋਕੀ 28 ਦਿਨ ਨੂੰ ਉਡੀਕਦੇ ਰਹੇ, ਫੇਰ ਲੋਕੀ ਕੈਪਟਨ ਸਾਹਿਬ ਨੂੰ ਉਡੀਕਦੇ ਰਹੇ ਕਿ ਉਹ ਕਦੋਂ ਪਹਾੜਾਂ ਤੋਂ ਉਤਰ ਕੇ ਪੰਜਾਬ ਚ ਆਉਣਗੇ। ਤਾਂ ਹੁਣ ਉਡੀਕ ਮੁੱਕੀ ਆ, ਹੁਣ ਇਹ ਕਹਿੰਦੇ ਆ ਕਿ ਚੈਪਟਰ ਅਸੀਂ ਜੋੜਾਂਗੇ। ਸੋ ਚੈਪਟਰ ਤੇ ਇਹਨਾਂ ਨੇ ਜੋੜ ਲਿਆ, ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੜ੍ਹਾਈ ਸ਼ੁਰੂ ਹੋ ਜਾਊਗੀ। ਸੋ ਸਕੂਲਾਂ ਦੇ ਵਿੱਚ ਇਹ ਜਿਹੜਾ ਡਰੱਗ ਦਾ ਚੈਪਟਰ ਆ ਉਹ ਪੜ੍ਹਾਉਣਾ ਅਸੀਂ ਸ਼ੁਰੂ ਕਰ ਦਿਆਂਗੇ। ਪਰ ਕਿਸ ਤਰ੍ਹਾਂ ਪੜ੍ਹਾਇਆ ਜਾਊਗਾ, ਕਿਸ ਤਰ੍ਹਾਂ ਪੇਸ਼ਕਾਰੀ ਕੀਤੀ ਜਾਊਗੀ, ਕਿਉਂਕਿ ਨਵਾਂ ਸਬਜੈਕਟ ਆ, ਉਹਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਲ ਕੀਤੀਆਂ ਜਾਣਗੀਆਂ ਉਹ ਹਾਲੇ ਤੱਕ ਪੂਰੀ ਤਰ੍ਹਾਂ ਸਾਫ਼ ਨਹੀਂ ਹੈ। ਪਰ ਫਿਰ ਵੀ ਜੋ ਸੂਤਰ ਦੱਸਦੇ ਆ ਕਿ ਇੱਕ ਤੇ ਸ਼ਰਾਬ ਬਾਰੇ ਇਹਨਾਂ ਨੇ ਜਾਣਕਾਰੀ ਸ਼ਾਮਲ ਕੀਤੀ ਆ,
ਫਿਰ ਅਫੀਮ, ਹੈਰੋਇਨ, ਮੋਰਫਿਨ, ਗਾਂਜਾ, ਭੰਗ, ਚਰਸ, ਕੋਕੀਨ, ਕਾਫੀਨ, ਸਿੰਥੈਟਿਕ ਡਰੱਗ ਜਿਹੜੇ ਹੋਏ, ਤੰਬਾਕੂ, ਥਿਨਰ ਵਗੈਰਾ, ਇਹ ਨਸ਼ੇ ਜ਼ਰੂਰ ਇਹਨਾਂ ਨੇ ਸ਼ਾਮਿਲ ਕੀਤੇ। ਔਰ ਇਹਦੇ ਵਿੱਚ ਇਹੋ ਹੀ ਇਹਨਾਂ ਨੇ ਦੱਸਣ ਦਾ ਯਤਨ ਕੀਤਾ ਕਿ ਬੱਚਿਓ, ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਤੁਹਾਡਾ ਲੀਵਰ ਖਰਾਬ ਹੋ ਜਾਂਦਾ, ਜੇ ਤੁਸੀਂ ਸਿੰਥੈਟਿਕ ਡਰੱਗ ਲੈਂਦੇ ਹੋ ਤਾਂ ਬ੍ਰੇਨ ਹੈਮਰੇਜ ਹੋ ਜਾਂਦਾ, ਖੂਨ ਦੀਆਂ ਨਸਾਂ ਫਟ ਜਾਂਦੀਆਂ। ਫਿਰ ਇਸ ਤੋਂ ਇਲਾਵਾ ਇਹ ਦੱਸਣ ਦਾ ਯਤਨ ਕੀਤਾ ਜਾਊਗਾ ਬੱਚਿਆਂ ਨੂੰ ਕਿ ਜੇ ਤੁਸੀਂ ਨਸ਼ਾ ਕਰਦੇ ਹੋ ਤਾਂ ਫਿਰ ਤੁਹਾਨੂੰ ਜੌਬ ਨਹੀਂ ਮਿਲੇਗੀ, ਨੌਕਰੀ ਨਹੀਂ ਮਿਲੇਗੀ, ਤੇ ਜੇ ਤੁਸੀਂ ਨੌਕਰੀ ਤੇ ਲੱਗ ਕੇ ਕੋਈ ਡਰੱਗ ਲੈਂਦੇ ਹੋ ਜਾਂ ਨਸ਼ਾ ਕਰਦੇ ਹੋ ਤਾਂ ਹੋ ਸਕਦਾ ਤੁਹਾਡੀ ਜੌਬ ਚਲੇ ਜਾਵੇ। ਤਾਂ ਇਸ ਤਰ੍ਹਾਂ ਪੜ੍ਹਾਇਆ ਜਾਏਗਾ। ਸੋ ਇਹ ਹਾਲੇ ਸੰਕੇਤਕ ਅੰਸ਼ ਮਿਲਦੇ ਪਏ ਆਪਾਂ ਨੂੰ ਸੁਣਨ ਨੂੰ। ਇਹ ਕਿੱਦਾਂ ਦਾ ਹੋਏਗਾ ਫਾਰਮੈਟ, ਕਿੱਦਾਂ ਦਾ ਇਹਨਾਂ ਦਾ ਕੰਟੈਂਟ ਹੋਏਗਾ ਉਹਦੇ ਵਿੱਚ, ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਸਾਫ਼ ਹੋਣਗੀਆਂ। ਪਰ ਇਹ ਇੱਕ ਚੰਗੀ ਪਹਿਲ ਕਦਮੀ ਆ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਸਰਕਾਰ ਕਰਦੀ ਪਈ ਆ, ਔਰ ਕਰਦੇ ਰਹਿਣਾ ਵੀ ਚਾਹੀਦਾ। ਹੁਣ ਦੂਜੀ ਚੀਜ਼ ਇਹ ਆ ਕਿ ਦੇਖੋ, ਬੱਚੇ ਦਾ ਜੇ ਆਪਾਂ ਦੇਖੀਏ ਬਚਪਨ ਵਾਲਾ ਜਿਹੜਾ ਦੌਰ ਹੁੰਦਾ, ਉਹਦਾ ਬਹੁਤਾ ਸਮਾਂ ਜਿਹੜਾ ਉਹ ਮਾਪਿਆਂ ਕੋਲ ਬੀਤਦਾ ਜਾਂ ਅਧਿਆਪਕ ਕੋਲ ਬੀਤਦਾ। ਅਧਿਆਪਕਾਂ ਦੇ ਨਾਲ ਨਾਲ ਮੇਰੇ ਖਿਆਲ ਦੇ ਨਾਲ ਮਾਪਿਆਂ ਨੂੰ ਵੀ ਜ਼ਿੰਮੇਵਾਰ ਬਣਾ ਦੇਣਾ ਚਾਹੀਦਾ, ਮਾਪਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਕਿ ਬੱਚਿਆਂ ਨਾਲ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿਣ। ਹੋਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ, ਹੋਰ ਨਹੀਂ ਤੇ ਬੱਚਾ ਜੇ ਮਾੜਾ ਜਿਹਾ ਤੰਗ ਕਰੇ ਤੇ ਇੱਥੇ ਸਾਡੇ ਡਰਾਵਾ ਦੇ ਦਿੰਦੇ, ਭਾਓ ਆ ਜਾਊਗਾ, ਫਲਾਂ ਹੋ ਜਾਊਗਾ, ਧਮਕਾ ਆ ਜਾਊਗਾ, ਭੂਤ ਦਾ ਉਹਨੂੰ ਪੰਗਾ ਪਈ ਫਿਰਦੇ ਆ। ਤਾਂ ਉਹ ਚੀਜ਼ਾਂ ਹੁਣ ਛੱਡ ਕੇ ਇਸ ਪਾਸੇ ਤਵੱਜੋ ਦੇਣ ਦੀ ਜ਼ਰੂਰਤ ਹੈ ਕਿ ਮਾਪਿਆਂ ਨੂੰ ਵੀ ਥੋੜ੍ਹਾ ਜਿਹਾ ਚੇਤਨ ਕੀਤਾ ਜਾਵੇ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਬਾਰੇ ਗੱਲ ਕਰੋ। ਅੱਗੇ ਸਾਡੀਆਂ ਜਦੋਂ ਜੁਆਇੰਟ ਫੈਮਿਲੀਆਂ ਹੁੰਦੀਆਂ ਸੀਗੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਬੱਚਾ ਸਿੱਖਦਾ ਸੀਗਾ। ਹੁਣ ਪਤਾ ਨਹੀਂ ਕੀ ਗੱਲ ਆ ਕਿ ਇੱਕ ਤੇ ਪਰਿਵਾਰਕ ਅੰਗ ਹੀ ਹੋ ਗਏ, ਦੂਸਰਾ ਹੈ ਕਿ ਮਾਪੇ ਤੇ ਬੱਚੇ ਆ ਜਿਹੜੇ ਉਹ ਕੋਲ ਬੈਠੇ ਵੀ ਦੂਰ ਹੋ ਗਏ, ਉਹ ਵੀ ਫੋਨ ਤੇ ਉਂਗਲਾਈਆਂ ਮਾਰੀ ਜਾਂਦਾ, ਉਹ ਵੀ ਫੋਨ ਤੇ ਉਂਗਲਾਈਆਂ ਮਾਰੀ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ ਕਿ ਅਧਿਆਪਕਾਂ ਦੇ ਨਾਲ ਨਾਲ ਇਹ ਵਧੀਆ ਚੀਜ਼ ਹੈ ਕਿ ਅਧਿਆਪਕ ਪੜ੍ਹਾਉਣਗੇ, ਪਰ ਇਹਦੇ ਨਾਲ ਨਾਲ ਬੱਚਿਆਂ ਨੂੰ ਪਰਪੱਕ ਕਰਨ ਲਈ ਮਾਪਿਆਂ ਦੀ ਜਿਹੜੀ ਭੂਮਿਕਾ ਉਹ ਵੀ ਬਹੁਤ ਸਾਦੇ ਤੇ ਬਹੁਤ ਸਰਲ ਤੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦੀ ਲੋੜ ਆ। ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟ ਜੀ ਵੀ ਕਹਿੰਦੇ ਆਪ ਦੇ ਕਈ ਵੱਡੇ ਆਗੂਆਂ ਨੇ ਦਿੱਤੇ ਅਸਤੀਫਿਆਂ ਤੋਂ ਬਾਅਦ ਆਪ ਦੇ ਵਿੱਚ ਫੇਰ ਭੜਥੂ। ਇਹਨਾਂ ਦੇ ਭੜਥੂ ਪਾਈ ਰੱਖਣਾ ਕਿਸੇ ਨਾ ਕਿਸੇ ਪਾਸੇ। ਸੋ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਅੰਦਰੂਨੀ ਭੜਥੂ ਆ ਉਹ ਮੇਰੇ ਖਿਆਲ ਦੇ ਨਾਲ ਆਖਰੀ ਦੌਰ 'ਚ ਹੀ ਆ, ਕਿਉਂਕਿ ਹੁਣ ਜੇ ਭੜਥੂ ਇਹਨਾਂ ਦੇ ਨਾ ਰੁਕੇ ਨਾ ਤੇ ਭੜਥਾ ਹੀ ਬਣ ਜਾਣਾ। ਸੋ ਜੇ ਹੁਣ ਵੀ ਨਾ ਰੁਕੇ ਤਾਂ ਬਹੁਤ ਬਿਲਕੁਲ ਅੰਤ ਵਾਲੇ ਪੜਾਅ ਤੇ ਆ ਪਹੁੰਚੇ ਆ। ਹੁਣ ਦੇਖੋ ਇਹਨਾਂ ਦੇ ਜਿਹੜੇ ਅਸਤੀਫਾ ਦੇਣ ਵਾਲੇ ਬੰਦੇ ਆ ਉਹ ਕਿਹੜੇ ਕਿਹੜੇ ਆ। ਪਟਿਆਲਾ ਰੂਰਲ ਤੋਂ ਜਿਹੜਾ ਚੋਣ ਲੜ ਚੁੱਕਿਆ ਕਰਨਵੀਰ ਸਿੰਘ ਟਵਾਣਾ ਉਹ ਦੇ ਗਿਆ, ਫਿਰ ਪ੍ਰਦੀਪ ਮਲਹੋਤਰਾ ਜਨਰਲ ਸੈਕਟਰੀ ਪੰਜਾਬ ਦਾ ਉਹ ਦੇ ਗਿਆ, ਮਨਜੀਤ ਸਿੰਘ ਸਿੱਧੂ ਆ ਜਨਰਲ ਸੈਕਟਰੀ, ਨਾਲ ਉਹ ਰਾਮਪੁਰਾ ਫੂਲ ਦਾ ਮੇਰੇ ਖਿਆਲ ਦੇ ਨਾਲ ਇੰਚਾਰਜ ਵੀ ਆ, ਸਰਵਣ ਸਿੰਘ ਹੇਅਰ ਹੈ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਦਾ ਉਹ ਦੇ ਗਿਆ, ਜਗਦੀਪ ਸੰਧੂ ਆ ਮੁੰਡਾ ਜਿਹੜਾ ਮੁਕਤਸਰ ਤੋਂ ਚੋਣ ਵੀ ਲੜਿਆ ਸੀਗਾ ਗਿੱਦੜਵਾ ਜਾ ਕੇ, ਉਹ ਵੀ ਅਸਤੀਫਾ ਦੇ ਗਿਆ। ਫਿਰ ਪਰਾਂ ਫਰੀਦਕੋਟ ਵਾਲਾ, ਫਿਰ ਪਰਾਂ ਜੇ ਲਾਈਏ ਫਾਜ਼ਿਲਕਾ ਵਾਲਾ, ਯਾਨੀ ਕਈ ਫਿਰੋਜ਼ਪੁਰ ਵਾਲਾ ਵੀ ਸ਼ਾਇਦ। ਸੋ ਬਹੁਤ ਵੱਡੇ ਵੱਡੇ ਆਗੂ ਜਿਹੜੇ ਉਹ ਅਸਤੀਫਾ ਦੇ ਗਏ। ਤਾਂ ਜਿਹੜਾ ਡਾਕਟਰ ਬਲਵੀਰ ਸਿੰਘ ਆ ਉਹ ਕਹਿੰਦਾ ਜੀ ਕਿ ਸਾਡੇ ਕੋਲ ਤੇ ਕੋਈ ਸੂਚਨਾ ਹੀ ਨਹੀਂ ਪਹੁੰਚੀ, ਪਹਿਲਾਂ ਕੱਲ ਕਹੀ ਜਾਂਦਾ ਸੀਗਾ, ਫਿਰ ਅੱਜ ਉਹਨੇ ਨਾਲ ਦੀ ਨਾਲ ਅਬਜ਼ਰਵਰ ਵੀ ਲਾ ਦਿੱਤੇ ਆ। ਮਤਲਬ ਇੱਕ ਪਾਸੇ ਤੇ ਉਹ ਕਹਿੰਦਾ ਕਿ ਜੀ ਇਹਨਾਂ ਨੂੰ ਪਾਰਟੀ ਫੋਰਮ ਦੇ ਆ ਕੇ ਗੱਲ ਆਪਣੀ ਰੱਖਣੀ ਚਾਹੀਦੀ ਸੀ ਜੇ ਕੋਈ ਗਿਲਾ ਸ਼ਿਕਵਾ, ਤੇ ਦੂਸਰੇ ਪਾਸੇ ਉਹਨਾਂ ਦਾ ਗਿਲਾ ਸ਼ਿਕਵਾ ਸੁਣਿਆ ਵੀ ਨਹੀਂ ਜਾ ਰਿਹਾ। ਉਹਨਾਂ ਨੂੰ ਦਰਕਿਨਾਰ ਕਰਕੇ ਪਤਾ ਨਹੀਂ ਇੰਤਜ਼ਾਰ ਹੀ ਕੀਤਾ ਜਾ ਰਿਹਾ ਸੀਗਾ ਕਿ ਨਾਲ ਦੀ ਨਾਲ ਇਹਨਾਂ ਨੇ ਨਿਯੁਕਤੀਆਂ ਬਲਵੀਰ ਸਿੰਘ ਹੋਰਾਂ ਨੇ ਆਪਣੀਆਂ ਕਰ ਦਿੱਤੀਆਂ ਨੇ। ਤੇ ਦੂਜੇ ਪਾਸੇ ਸੁਣਨ ਦੇ ਵਿੱਚ ਤੇ ਇਹ ਵੀ ਆਇਆ ਕਿ ਅੱਜ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦੀ ਵੀ ਮਿਲਣੀ ਹੋਣੀ ਸੀਗੀ। ਉਹ ਪਤਾ ਨਹੀਂ ਹੋਈ ਹੈ ਜਾਂ ਨਹੀਂ ਹੋਈ, ਪਰ ਸੰਕੇਤ ਏਦਾਂ ਦੇ ਮਿਲੇ ਸੀਗੇ ਕਿ ਦੋਵੇਂ ਮੀਟਿੰਗ ਕਰਨ ਜਾ ਰਹੇ, ਸ਼ਾਇਦ ਇਸੇ ਕਰਕੇ ਕਰਨ ਜਾ ਰਹੇ ਆ ਕਿ ਇੱਕਦਮ ਅਸਤੀਫੇ ਆਏ। ਔਰ ਅਸਤੀਫੇ ਵੀ ਦੇਖੋ ਕਿੰਨਾ ਬੰਦਿਆਂ ਦੇ ਆਏ ਆ ਜਿਹੜੇ ਬੰਦੇ ਬਹੁਤ ਉੱਚੀ ਪਕੜ ਰੱਖਦੇ ਸੀਗੇ, ਯਾਨੀ ਸੈਂਟਰਲ ਲੀਡਰਸ਼ਿਪ ਹੈ ਜਿਹੜੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਜਿਹੜੀ ਪਕੜ ਰੱਖਦੇ ਸੀਗੇ, ਟਵਾਣੇ ਵਰਗੇ, ਜਗਦੀਪ ਸੰਧੂ ਵਰਗੇ, ਉਹਨਾਂ ਬੰਦਿਆਂ ਨੂੰ ਅਸਤੀਫਾ ਦੇਣਾ ਪੈ ਰਿਹਾ। ਕਿਉਂ ਦੇਣਾ ਪੈ ਰਿਹਾ? ਇੱਕ ਸਸਪੈਂਸ ਆ ਕਿ ਕੋਈ ਡਾਕਟਰ ਬਲਵੀਰ ਸਿੰਘ ਹੋਰਾਂ ਦੀ ਕੋਈ ਆਪਣੀ ਕੋਈ ਪੈਂਤੜੇਬਾਜ਼ੀ ਆ ਜਾਂ ਇਹਨਾਂ ਦਾ ਕੋਈ ਆਪਣਾ ਅੰਦਰਲਾ ਕੋਈ ਤਾਣਾ ਜਿਹੜਾ ਉਹ ਖਿਲਰ ਗਿਆ।
ਹੁਣ ਜੇ ਕਾਰਨ ਲੱਭਣੇ ਹੋਣ ਤੇ ਇਹ ਕਹਿੰਦੇ ਅਸਤੀਫਾ ਦੇਣ ਵਾਲੇ ਕਿ ਦੇਖੋ ਜੀ ਡਾਕਟਰ ਬਲਵੀਰ ਸਿੰਘ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਸਾਨੂੰ ਠੀਕ ਨਹੀਂ ਬੈਠਾ, ਫਿੱਟ ਨਹੀਂ ਬੈਠਾ। ਦੂਸਰਾ ਇੱਕ ਹੋਰ ਪੰਗਾ ਪਿਆ ਵਾ, ਉਹ ਜਿਹੜੇ ਗਿਆਨ ਸਿੰਘ ਮੁੰਗੋ ਸਾਹਿਬ ਸੀਗੇ ਉਹਨਾਂ ਨੂੰ ਲਾ ਦਿੱਤਾ ਡਾਕਟਰ ਬਲਵੀਰ ਸਿੰਘ ਨੇ ਉਹਦੇ ਅਹੁਦੇ ਤੋਂ, ਬੰਦਾ ਉਹ ਬਿਠਾ ਦਿੱਤਾ ਜਿਹਦੇ ਬਾਰੇ ਇਹ ਆਗੂ ਕਹਿੰਦੇ ਅਸਤੀਫਾ ਦੇਣ ਵਾਲੇ ਕਿ ਇਹਨੇ ਸਾਡੀ ਪਾਰਟੀ ਦੀ ਮੁਖਾਲਫਤ ਕੀਤੀ ਸੀ ਰੱਜ ਕੇ 2017 ਚ, ਤੇ ਇੱਕ ਬੰਦਾ ਜਿਹੜਾ ਵਫਾਦਾਰ ਸੀ ਪਾਰਟੀ ਪ੍ਰਤੀ ਉਹਨੂੰ ਲਾ ਕੇ ਤੇ ਇਹਨੇ ਉਸ ਬੰਦੇ ਨੂੰ ਬਿਠਾ ਦਿੱਤਾ ਜਿਹੜਾ ਸਾਡੇ ਨਾਲ ਇੱਟ ਕੜਕੇ ਲੈਂਦਾ ਰਿਹਾ। ਤਾਂ ਡਾਕਟਰ ਬਲਵੀਰ ਸਿੰਘ ਕਹਿੰਦਾ ਜੀ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਹਨੂੰ ਪਾਰਟੀ ਫੰਡ ਕਿਹਾ, ਇਹਨੂੰ ਗਤੀਵਿਧੀਆਂ ਕਰਨ ਲਈ ਕਿਹਾ। ਜਦੋਂ ਇਹਨੇ ਕੋਈ ਹਿਲਜੁਲ ਨਹੀਂ ਕੀਤੀ ਤੇ ਕੋਈ ਚਾਰਾ ਹੀ ਨਹੀਂ ਸੀ ਹੈਗਾ ਕਿ ਇਹਨੂੰ ਅਹੁਦੇ ਤੋਂ ਅਸੀਂ ਹੁਣ ਨਾ ਲਾਈਏ ਜੀ। ਤਾਂ ਇਹ ਤੋਂ ਇਲਾਵਾ ਦੂਜੀ ਚੀਜ਼ ਜਿਹੜੀ ਨਿਕਲ ਕੇ ਆਉਂਦੀ ਪਈ ਆ ਉਹ ਇਹ ਆ ਕਿ ਸੁਖਪਾਲ ਖਹਿਰਾ ਦੱਸਦੇ ਆ ਕਿ ਥੋੜੇ ਦਿਨ ਪਹਿਲਾਂ ਇੱਧਰ ਕਿਤੇ ਆਇਆ ਸੀਗਾ ਤੇ ਇਹ ਜਿਹੜਾ ਗਿਆਨ ਸਿੰਘ ਮੰਗੋ ਸੀਗਾ ਇਹਨੇ ਉਹਦੀ ਚੰਗੀ ਆਓ ਭਗਤ ਕੀਤੀ। ਤੁਹਾਨੂੰ ਪਤਾ ਸੁਖਪਾਲ ਖਹਿਰਾ ਤੇ ਡਾਕਟਰ ਬਲਵੀਰ ਦੀ ਅੱਜ ਕੱਲ੍ਹ 57 ਤਾਂ ਕਈ ਵਾਰ ਉਹ ਇਕੱਠੇ ਬੈਠ ਵੀ ਜਾਂਦੇ ਪਰ ਇਕੱਠੇ ਬੈਠ ਕੇ ਵੀ ਉਲਝ ਜਾਂਦੇ ਆ। ਸੋ ਉਹ ਦੱਸਦੇ ਆ ਕਿ ਜਿਹੜੀ ਚਾਹ ਪਾਣੀ ਦੀ ਖਿਦਮਤ ਕੀਤੀ ਸੀਗੀ, ਸੇਵਾ ਕੀਤੀ ਸੀਗੀ, ਉਹ ਗਿਆਨ ਸਿੰਘ ਨੂੰ ਕਾਫੀ ਮਹਿੰਗੀ ਪੈ ਗਈ ਹੈ। ਸੋ ਅੰਦਰ ਖਾਤੇ ਹੁਣ ਕੀ ਆ ਇਹਨਾਂ ਦੀ ਖੇਡ, ਉਹ ਤੇ ਸਮਝ ਤੋਂ ਪਰੇ ਦੀ ਗੱਲ ਹੈ, ਪਰ ਖੇਡ ਖਿਲਰੀ ਜ਼ਰੂਰ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਆ। ਸੋ ਇੱਕ ਪਾਸੇ ਅਸਤੀਫਾ ਦੇ ਜਾਣਾ, ਦੂਸਰੇ ਪਾਸੇ ਨਾਲ ਦੀ ਨਾਲ ਨਿਯੁਕਤੀਆਂ ਹੋ ਜਾਣੀਆਂ, ਤੀਸਰੇ ਪਾਸੇ ਦੋ ਵੱਡੇ ਲੀਡਰਾਂ ਦੀ ਮੀਟਿੰਗ ਦੇ ਚਰਚੇ ਹੋਣੇ, ਇਹ ਸਾਰਾ ਕੁਝ ਦਿਖਾਉਂਦਾ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਖਿਚੜੀ ਤੇ ਜ਼ਰੂਰ ਪੱਕਦੀ ਪਈ। ਹੁਣ ਕੌਣ ਕੌਣ ਪਕਾ ਰਿਹਾ ਸਮਝ ਤੋਂ ਪਰੇ ਦੀ ਗੱਲ ਆ, ਪਰ ਆ ਜਿਹੜੇ ਅਸਤੀਫੇ ਆ ਇਹਨਾਂ ਨੇ ਕਾਫੀ ਹੌਲੀ ਪਾ ਦਿੱਤੀ ਆ ਪੋਜੀਸ਼ਨ ਇਹਨਾਂ ਦੀ, ਆਮ ਆਦਮੀ ਪਾਰਟੀ ਵਾਲਿਆਂ ਦੀ। ਲੋਕ ਮਜ਼ਾਕ ਕਰਦੇ ਪਏ ਆ ਕਿ ਕੀ ਇਹ ਆ ਜਿਹੜਾ ਆਪੋਜੀਸ਼ਨ ਵਾਲਾ ਅਹੁਦਾ ਕੀ ਇਹ ਰੱਖ ਸਕਣਗੇ ਟਿਕਾ ਕੇ ਆਉਣ ਵਾਲੇ 3.5 ਸਾਲਾਂ ਤੱਕ। ਸੋ ਮੈਂ ਜਿਵੇਂ ਅੱਗੇ ਕਿਹਾ ਕਿ ਇਹਨਾਂ ਨੂੰ ਇਹ ਆਪਣਾ ਭੜਥੂ ਹੈ ਜਿਹੜਾ ਬਹੁਤ ਜਲਦੀ ਸ਼ਾਂਤ ਕਰਨਾ ਪਊਗਾ, ਨਹੀਂ ਤੇ ਭੜਥੂ ਪਾਉਣ ਜੋਗਾ ਇਹਨਾਂ ਨੇ ਰਹਿਣਾ ਨੀਗਾ। ਦੂਜੀ ਚੀਜ਼ ਜਿਹੜੀ ਆ ਦੇਖੋ ਕਿੱਡੇ ਤਗੜੇ ਮੁੱਦੇ ਇਹਨਾਂ ਦੇ ਹੱਥ 'ਚ ਆ। ਹੁਣ ਅਕਾਲੀ ਦਲ ਨਸ਼ੇ ਦੇ ਮਾਮਲੇ 'ਚ ਕਰਨਵੀਰ ਸਿੰਘ ਦੀ ਰਾਜਨੀਤੀ ਨਹੀਂ ਕਰ ਸਕਦਾ। ਉਹ ਜੇ ਇੱਕ ਸਵਾਲ ਕਿਸੇ ਤੇ ਚੁੱਕਣਗੇ ਤੇ 100 ਅਗਲਿਆਂ ਨੇ ਚੁੱਕਦੇ ਨੇ ਉਹਨਾਂ ਤੇ। ਤਾਂ ਇਹਨਾਂ ਲਈ ਗਰਾਊਂਡ ਖਾਲੀ ਸੀ ਕਿਉਂਕਿ ਕਾਂਗਰਸ ਤੇ ਦੇਖੋ ਬੈਕਫੁੱਟ ਤੇ ਹੋਈ, ਉਹ ਤੇ ਆਪਣੇ ਜਿਵੇਂ ਸਹਿ ਖੱਲ ਬਚਾਉਂਦਾ ਨਾ, ਆਪਣਾ ਚੰਮ ਬਚਾਉਂਦਾ, ਤਾਂ ਉਹ ਆਪਣਾ ਬਚਾਉਂਦਾ ਆ। ਸੋ ਸਹਿ ਆਪਣਾ ਮਾਸ ਬਚਾਉਂਦਾ ਪਿਆ। ਦੂਸਰੇ ਪਾਸੇ ਜਿਹੜਾ ਵਿਰੋਧੀ ਆ ਉਹ ਕੋਈ ਸਵਾਲ ਕਰ ਨਹੀਂ ਸਕਦੇ, ਤੇ ਤੀਸਰੇ ਪਾਸੇ ਇਹਨਾਂ ਦੇ ਕੋਲੇ ਰਸਤਾ ਖਾਲੀ ਸੀਗਾ। ਇਹ ਉਸ ਰਸਤੇ ਥਾਣੀ ਆਪਣੀ ਗੱਡੀ ਕੱਢਣ ਦੀ ਥਾਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਰਹੇ ਆ। ਸੋ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਸ ਸਮੇਂ ਸੰਗਠਿਤ ਹੈ, ਤੇ ਜਦੋਂ ਤੱਕ ਸੰਗਠਿਤ ਨਹੀਂ ਕੋਈ ਸੰਗਠਨ ਉਦੋਂ ਤੱਕ ਉਹ ਪ੍ਰਾਪਤੀ ਕੋਈ ਦਰਜ ਕਰ ਲੂਗਾ, ਇਹਦੀ ਸੰਭਾਵਨਾ ਬਹੁਤ ਘੱਟ ਹੁੰਦੀ ਆ। ਬਿਲਕੁਲ ਬਿਲਕੁਲ। ਦੂਜਿਆਂ ਨੂੰ ਤਾਂ ਆਪਣਾ ਘਰ ਸਾਂਭਣ ਦੀਆਂ ਬਹੁਤ ਜਿਹੜੀਆਂ ਮੱਤਾਂ ਦਿੰਦੇ ਰਹਿੰਦੇ ਆ, ਆਪ ਪਤਾ ਨਹੀਂ ਇਹਨਾਂ ਦਾ ਕਦੋਂ ਸਾਂਭਿਆ ਜਾਊਗਾ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਸਾਬਕਾ SSP ਤੇ ਹੋਏ ਦਰਜ ਕੇਸ ਦੇ ਵਿੱਚ ਅਹਿਮ ਗੱਲ ਆਈ ਸਾਹਮਣੇ। ਦੇਖੋ ਜਿਹੜੀ ਗੱਲ ਸਾਹਮਣੇ ਆਈ ਆ ਉਹ ਹੈਰਾਨ ਕਰਦੀ ਆ। ਉਦਾਂ ਆ ਥੋੜੇ ਦਿਨ ਪਹਿਲਾਂ ਇੱਕ ਸਾਬਕਾ SSP ਦਾ ਮੁੰਡਾ ਵੱਜਾ ਵੀ ਆ 10 ਸਾਲ ਦੀ ਉਹਨੂੰ ਕੈਦ ਹੋਈ ਹੀਰਿਆਂ ਦੀ ਡਕੈਤੀ 'ਚ। ਕਮਾਲ ਦੀ ਗੱਲ ਆ, ਵੈਸੇ ਮੈਂ ਪੁਸ਼ਟੀ ਨਹੀਂ ਕਰ ਸਕਦਾ, ਜਿਹੜਾ ਨਾਂ ਇਸ SSP ਦਾ ਜਿਹਦੇ ਤੇ ਪਰਚਾ ਦਰਜ ਹੋਇਆ ਸਾਬਕਾ SSP ਤੇ ਉਹੀ ਉਹਦੇ ਬਾਪ ਦਾ ਨਾਮ ਸੀ ਤੇ ਉਹ ਵੀ ਸਾਬਕਾ SSP ਸੀ। ਹੁਣ ਪਤਾ ਨਹੀਂ ਇੱਕ ਹੈ ਜਾਂ ਵਾਕਿਆ, ਇਹ ਦੋਨੇ ਕੇਸ ਮੈਨੂੰ ਸਮਝ ਤੋਂ ਪਰੇ ਲੱਗਿਆ ਸਾਰੀਆਂ ਚੀਜ਼ਾਂ। ਤਾਂ ਇਹਦਾ ਨਾਮ ਵੀ ਸ਼ਿਵ ਕੁਮਾਰ ਆ। ਤਾਂ ਜਿਹੜਾ ਉਹ ਮੁੰਡਾ ਵੱਜਿਆ ਸੀਗਾ ਡਕੈਤੀ ਦੇ ਕੇਸ ਦੇ ਵਿੱਚ, ਇੱਕ ਜੌਹਰੀਏ ਤੋਂ ਉਹਨਾਂ ਨੇ ਕਰੋੜਾਂ ਦੇ ਹੀਰੇ ਖੋਏ ਸੀਗੇ, ਉਹਨੂੰ ਜਿਹਨੂੰ ਸਜ਼ਾ ਹੋਈ ਸੀਗੀ ਮੁੰਡੇ ਨੂੰ, ਉਹਦੇ ਬਾਪ ਦਾ ਨਾਮ ਵੀ ਸ਼ਿਵ ਕੁਮਾਰ ਸੀਗਾ, ਸਾਬਕਾ SSP ਸੀਗਾ ਵਿਜੀਲੈਂਸ ਦਾ। ਇਹ ਵੀ ਸਾਬਕਾ SSP ਹੈ ਵਿਜੀਲੈਂਸ ਦਾ। ਇਹਦਾ ਮਤਲਬ ਆ ਕਿ ਵਿਜੀਲੈਂਸ ਦੇ ਸਾਬਕਾ 2 SSP ਇੱਕੋ ਨਾਮ ਦੇ ਨਹੀਂ ਹੋ ਸਕਦੇ, ਬਹੁਤ ਘੱਟ ਇਨਕਾਰ ਹੈ। ਐਸਾ ਲੱਗਦਾ ਉਹੀ ਨੇ। ਤਾਂ ਇਹ ਜਿਹੜਾ ਸ਼ਿਵ ਕੁਮਾਰ ਆ ਇਹਦਾ ਮਾਜਰਾ ਹੁਣ ਕੀ ਨਿਕਲਦਾ ਪਿਆ, ਦੱਸਦੇ ਆ ਕਿ 2009 ਦੇ ਵਿੱਚ ਇਹਨੇ ਇੱਕ ਪਟਵਾਰੀ ਨੂੰ ਵਟੋ ਵੱਟ ਕਰ ਲਿਆ ਸੀਗਾ। ਵਟੋ ਵੱਟ ਤੁਹਾਨੂੰ ਪਤਾ ਹੀ ਨਾ ਕਿਵੇਂ ਕਹਿੰਦੇ ਆ, ਜਿਵੇਂ ਇੱਕ ਦਿਨ ਨਵਜੋਤ ਸਿੱਧੂ ਕਹਿਣ ਡਿਆ ਸੀਗਾ ਕਿ ਮੈਂ ਲੰਬੂਜੇ ਨੂੰ ਕਹਿੰਦਾ ਵਟੋ ਵੱਟ ਕਰਨਾ, ਹੁਣ ਪਤਾ ਨਹੀਂ ਕਿਹਨੂੰ ਕਹਿੰਦਾ ਸੀਗਾ। ਤੇ ਵਟੋ ਵੱਟ ਦਾ ਮਤਲਬ ਹੁੰਦਾ ਕਿ ਵਾਣੋ ਵਣ ਭਜਾ ਲੈਣਾ ਕਿਸੇ ਨੂੰ। ਸੋ ਇਸ SSP ਨੇ ਪਟਵਾਰੀ ਨੂੰ ਵਟੋ ਵੱਟ ਕਰ ਲਿਆ। ਕਾਹਦੇ ਕਰਕੇ ਦੱਸਦੇ ਆ ਕਿ ਇਹਨਾਂ ਨੇ ਕੋਈ ਮੈਰਿਜ ਪੈਲਸ ਖੋਲ੍ਹਣਾ ਸੀ ਪਟਿਆਲੇ ਜ਼ਿਲ੍ਹੇ ਦੇ ਵਿੱਚ, ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਈ ਜ਼ਮੀਨ ਸੀਗੀ, ਤੇ ਇਹ ਉਸ ਜ਼ਮੀਨ ਦੀ ਫਰਦ ਲੈਣ ਗਏ ਸਨ। ਫਰਦ ਲੈਣ ਗਏ ਤਾਂ ਉਹਦੇ ਵਿੱਚ ਹੋਇਆ ਕਿ ਪਟਵਾਰੀ ਨੇ ਜਿਹੜਾ ਇਹਨੇ ਬੰਦਾ ਭੇਜਿਆ ਸੀ ਉਹ ਤੋਂ 20 ਰੁਪਏ ਮੰਗ ਲਏ ਕਿ ਕਹਿੰਦਾ ਜੀ ਦੇਖੋ ਜਿਹੜੀ ਸਰਕਾਰੀ ਫੀਸ ਆ ਉਹ ਜਮ੍ਹਾਂ ਕਰਾ ਦਿਓ 20 ਰੁਪਏ। ਤੇ ਉਹ ਜਿਹੜਾ ਬੰਦਾ ਸੀ ਉਹਨੇ ਜਾ ਕੇ ਕਹਿਤਾ, ਕਹਿੰਦਾ ਕਿ ਤੂੰ ਕਾਹਦਾ SSP ਆ,
ਉਹਨੇ 20 ਰੁਪਈਏ ਲੈ ਲਏ ਆ। ਤੇ ਦੱਸਦੇ ਆ ਕਿ ਇਸ SSP ਨੇ ਫਿਰ ਉਸ ਸਮੇਂ ਕੀ ਖੇਡ ਖੇਡੀ ਕਿ ਉਸ ਪਟਵਾਰੀ ਤੇ ਚੌਲ ਘਪਲੇ ਦਾ ਇੱਕ ਕੇਸ ਪਵਾ ਦਿੱਤਾ। ਕੱਲਾ ਕੇਸ ਹੀ ਨਹੀਂ ਪਵਾਇਆ, ਫਿਰ ਮੁੜ ਕੇ ਉਹਨੂੰ ਚੱਕਿਆ ਗਿਆ ਤੇ ਚੱਕ ਕੇ ਨਾਲੇ ਤੇ ਉਹਦੀ ਸੇਵਾ ਕੀਤੀ ਗਈ। ਸੇਵਾ ਤੁਸੀਂ ਸਮਝਦੇ ਹੋ ਜਿਹੜੀ ਥਾਣੇ 'ਚ ਹੁੰਦੀ ਆ। ਤੇ ਨਾਲੇ ਉਹ ਪਟਵਾਰੀ ਕਹਿੰਦਾ ਕਿ ਲੀੜੇ ਲਵਾ ਕੇ ਮੇਰੇ ਤੇ ਨਾਲ ਇੱਕ ਪੁਲਿਸ ਵਾਲਾ ਬਿਠਾ ਕੇ ਇਹਨਾਂ ਨੇ ਤਸਵੀਰਾਂ ਵੀ ਖਿੱਚ ਦਿੱਤੀਆਂ ਜੋ ਕਿ ਮੈਨੂੰ ਬਹੁਤ ਜ਼ਿਆਦਾ ਜਲੀਲ ਕਰ ਗਈਆਂ। ਉਸ ਤੋਂ ਬਾਅਦ ਫਿਰ ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਤੇ ਦੱਸਦੇ ਆ ਕਿ ਉਹ ਪਟਵਾਰੀ ਆ ਜਿਹੜਾ 6-7 ਸਾਲ ਤੁਰਿਆ ਫਿਰਦਾ ਰਿਹਾ, ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਕਿਉਂਕਿ ਸਰਕਾਰ ਤੁਹਾਨੂੰ ਪਤਾ ਹੀ ਆ ਜਿਹੜੀ ਪਿਛਲੀ ਸਰਕਾਰ ਸੀ ਉਹ ਕਹਿੰਦੀ ਸੀ ਕਿ ਬੜੇ ਬੜੇ ਸ਼ਹਿਰੋਂ में छोटी छोटी बातें होती रहती है, कोई ਚੱਕਰ ਨਹੀਂ ਹੈਗਾ, ਚੱਲਣ ਦਿਓ ਜਿੱਦਾਂ ਚੱਲਦਾ। ਤਾਂ ਹੋਇਆ ਕਿ ਪਟਵਾਰੀ ਚੁੱਪ ਕਰਕੇ ਨਹੀਂ ਬੈਠਾ, ਧੱਕੇ ਧੋੜੇ ਖਾਂਦਾ ਰਿਹਾ। ਪਰ ਬਾਅਦ ਦੇ ਵਿੱਚ ਜਦੋਂ ਸਰਕਾਰ ਬਦਲੀ ਉਹਨੇ ਫਿਰ ਦਾਦ ਫਰਿਆਦ ਕੀਤੀ ਇਸ ਸਰਕਾਰ ਕੋਲ। ਤਾਂ ਇਹਨਾਂ ਨੇ ਫਿਰ ਇਨਵੈਸਟੀਗੇਸ਼ਨ ਕਰਕੇ ਹੁਣ ਉਸ ਸਾਬਕਾ SSP ਤੇ ਕੁਝ ਹੋਰ ਜਿਹੜੇ ਉਸ ਸਮੇਂ ਦੇ ਉਹਦੇ ਨਾਲ ਦੇ ਸੀਗੇ, ਇੱਕ ਤੇ ਸ਼ਾਇਦ ਕੋਈ ਹੋਰ ਸੀਗਾ SSP, ਇੱਕ ਹੋਰ ਸੀ ਸੁਰਿੰਦਰਪਾਲ ਸਿੰਘ ਵਿਰਕ, RC ਦਾਸ ਇੰਸਪੈਕਟਰ ਸੀ ਇੱਕ, ਇਹਨਾਂ ਸਾਰਿਆਂ ਤੇ ਮੁਕੱਦਮਾ ਦਰਜ ਕਰ ਦਿੱਤਾ। ਧਾਰਾ 193, 295, 377, 511, 120 ਵਗੈਰਾ ਲਾ ਕੇ। ਤਾਂ ਇਹ ਕੇਸ ਜਿਹੜਾ ਇਹ ਸੋਲਿਡ ਹੈ, ਪੂਰਾ ਸੋਲਿਡ ਕੇਸ ਬਣਾ ਦਿੱਤਾ ਗਿਆ ਇਹਨਾਂ ਦੇ ਖਿਲਾਫ। ਹੁਣ ਗ੍ਰਿਫਤਾਰੀਆਂ ਕਦੋਂ ਹੋਣਗੀਆਂ, ਕੀ ਬਣੂਗਾ, ਉਹ ਬਾਅਦ ਦੀ ਗੱਲ ਆ। ਪਰ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਨੋਟ ਕਰਨ ਵਾਲੀ ਆ ਉਹ ਇਹ ਆ ਕਿ ਇੱਕ 20 ਰੁਪਈਆ ਪਿੱਛੇ ਅਫਸਰ ਇੱਥੋਂ ਤੱਕ ਚਲੇ ਜਾਂਦਾ ਹੈ ਕਿ ਨਜਾਇਜ਼ ਕੇਸ ਦੇ ਵਿੱਚ ਕਿਸੇ ਬੰਦੇ ਨੂੰ ਰੋਕ ਦਿੰਦਾ। ਤੇ ਜੇ ਉਹਦੇ ਟੇਬਲ ਤੇ ਜਾ ਕੇ ਕੋਈ 20,000 ਰੱਖਦਾ ਹੋਊਗਾ ਕਿ ਫਲਾਣੇ ਬੰਦੇ ਨੂੰ ਫਸਾਉਣਾ, ਤੇ ਮੇਰੇ ਖਿਆਲ ਦੇ ਨਾਲ ਹੋ ਸਕਦਾ ਇਹੋ ਜਿਹਾ ਅਫਸਰ ਹੈ ਜਿਹੜਾ ਉਹ ਰਾਤ ਬਰਾਤੇ ਕੋਈ ਬੰਦਾ ਰੇੜ ਕੇ ਵੀ ਉਹਦੇ ਤੇ ਪਾ ਦੇਵੇ ਕਿ ਇਹਨੂੰ ਕਤਲ ਦੇ ਕੇਸ 'ਚ ਰਗੜਾ ਦਈਏ। ਸੋ 20 ਰੁਪਈਆ ਲਈ ਜਿਹੜਾ ਇੱਥੋਂ ਤੱਕ ਜਾ ਸਕਦਾ। ਸੋਚਣ ਵਾਲੀ ਗੱਲ ਆ ਕਿ ਅਫਸਰਸ਼ਾਹੀ ਦੇ ਵਿੱਚ ਇਹੋ ਜਿਹੇ ਬੰਦੇ ਜੇ ਬੈਠੇ ਆ ਜਿਹੜੇ 20 ਰੁਪਈਆ ਪਿੱਛੇ ਬੰਦੇ ਦੀ ਜ਼ਿੰਦਗੀ ਨਹੀਂ, ਬੰਦੇ ਦੀ ਇੱਜ਼ਤ ਵੀ ਖਰਾਬ ਕਰ ਦਿੰਦੇ ਆ। ਤੇ ਉਹ 20,000 ਜਾਂ 20 ਲੱਖ ਰੁਪਈਏ ਪਿੱਛੇ ਕੀ ਨਹੀਂ ਕਰ ਸਕਦੇ ਹੋਣਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਪੰਚਾਇਤ ਨੇ ਦਲਿਤ ਨੌਜਵਾਨ ਦੀ ਲਾਸ਼ ਨੂੰ ਸਿਵਿਆਂ ਚੋਂ ਮੋੜਿਆ। ਦੇਖੋ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀ ਖਬਰ ਆਉਣੀ ਆ, ਕਿਤੇ ਹੈਰਾਨੀਜਨਕ ਹੈ, ਦੂਸਰੀ ਬੜੀ ਸ਼ਰਮਸਾਰ ਕਰਨ ਵਾਲੀ ਆ। ਕਿਉਂਕਿ ਆਮ ਤੌਰ ਤੇ ਬਾਹਰਲੀਆਂ ਸਟੇਟਾਂ 'ਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ। ਅੱਜ ਜਿੱਦਾਂ ਕਾਸਗੰਜ ਤੋਂ ਆਈ ਸੀਗੀ UP ਦੇ ਵਿੱਚੋਂ, ਦੱਸਦੇ ਆ ਕਿ ਇੱਕ ਦਲਿਤ ਨੌਜਵਾਨ ਨੇ ਢੁਕਣਾ ਸੀਗਾ ਇੱਕ ਪਿੰਡ ਦੇ ਵਿੱਚ, ਤੇ ਠਾਕੁਰ ਕਹਿੰਦੇ ਸੀਗੇ ਕਿ ਤੂੰ ਘੋੜੀ ਤੇ ਚੜ੍ਹ ਕੇ ਨਹੀਂ ਆਏਗਾ। ਉਹ ਕਹਿੰਦਾ ਕਿ ਘੋੜੀ ਤੁਹਾਡੇ ਬਾਪ ਦੀ ਹੈ, ਦੱਸੋ ਮੈਂ ਘੋੜੀ ਤੇ ਚੜ੍ਹ ਕੇ ਆਊਂਗਾ, ਘੋੜੀ ਤੇ ਕਿਉਂ ਨਹੀਂ ਚੜ੍ਹ ਕੇ ਆਊਂਗਾ, ਮੇਰੀ ਰੀਝ ਆ, ਮੇਰੀ ਸ਼ਾਦੀ ਆ, ਤੁਹਾਡੀ ਸ਼ਾਦੀ ਥੋੜੀ ਹੈ। ਤੁਸੀਂ ਆਪਦੀ ਸ਼ਾਦੀ 'ਚ ਭਾਵੇਂ ਘੋੜੇ ਤੇ ਚੜ੍ਹੇ ਚਾਹੇ ਗਧੇ ਤੇ ਚੜ੍ਹੋ, ਤੁਹਾਨੂੰ ਕੀ ਹੈ, ਮੈਂ ਤੇ ਘੋੜੇ ਤੇ ਚੜ੍ਹ ਕੇ ਆਊਂਗਾ। ਤਾਂ ਦੱਸਦੇ ਆ ਕਿ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ, ਤੂੰ ਆਏਗਾ ਤਾਂ ਫਿਰ ਜਾਂਦਾ ਨਹੀਂ ਆ। ਤਾਂ ਜਦੋਂ ਬਹੁਤ ਜ਼ਿਆਦਾ ਟਕਰਾਅ ਹੋ ਗਿਆ, ਫਿਰ ਉੱਥੇ ADC ਜ਼ਿਲ੍ਹੇ ਦਾ ਪਹੁੰਚਿਆ, ਬਹੁਤ ਸਾਰੀ ਪੁਲਿਸ ਫੋਰਸ ਲਾਈ ਗਈ, ਯਾਨੀ ਕੋਠਿਆਂ ਤੱਕ ਵੀ ਪੁਲਿਸ ਚੜਾਈ ਗਈ। ਤੇ ਫਿਰ ਜਿੱਦਾਂ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਹੁੰਦੇ ਸੀਗੇ ਪੁਲਿਸ ਦੀ ਛਤਰ ਛਾਇਆ ਹੇਠ, ਏਦਾਂ ਉਸ ਦੁਲਹੇ ਦੀ ਜਿਹੜੀ ਬਰਾਤ ਸੀਗੀ, ਇਸ ਤਰ੍ਹਾਂ ਉਹ ਲਾੜੇ ਦੀ ਬਰਾਤ ਜਿਹੜੀ ਉਹ ਢੁੱਕੀ ਪਿੰਡ। ਤੇ ਇਸ ਤਰ੍ਹਾਂ ਦੀਆਂ ਖਬਰਾਂ ਅੱਗੇ ਸੁਣਦੇ ਹਾਂ ਅਸੀਂ। ਇੱਕ ਤਾਂ ਇਹੋ ਜਿਹੀ ਖਬਰ ਇਸ ਤਰ੍ਹਾਂ ਸੁਣਨ ਨੂੰ ਮਿਲੀ ਸੀਗੀ ਕਿ ਇੱਕ ਬੀਬੀ ਮਰ ਗਈ, ਬਿਰਧ ਸੀਗੀ ਉਹ, ਤੇ ਉਹਦੇ ਬੱਚੇ ਜਦੋਂ ਉਹਦੀ ਲਾਸ਼ ਚੁੱਕ ਕੇ ਲਈ ਜਾਂਦੇ ਸੀਗੇ ਤੇ ਜ਼ੋਰਾਵਰਾਂ ਨੇ ਆਪਣੀ ਪੈਲੀ ਚੋਂ ਲਾਸ਼ ਨਹੀਂ ਲੰਘਣ ਦਿੱਤੀ। ਕਹਿੰਦੇ ਕਿ ਪੈਲੀ ਹੈ ਜਿਹੜੀ ਉਹ ਠਾਕਰਾਂ ਦੀ ਹੈ ਜਾਂ ਉੱਚ ਜਾਤੀ ਵਾਲਿਆਂ ਦੀ ਹੈ, ਕਿ ਤੁਸੀਂ ਇੱਥੋਂ ਨਹੀਂ ਲੰਘ ਸਕਦੇ। ਤਾਂ ਦੱਸਦੇ ਉਹਨਾਂ ਨੂੰ ਗਲ ਪਾਣੀ ਚੋਂ, ਕਿਉਂਕਿ ਦੂਸਰਾ ਰਸਤਾ ਜਿਹੜਾ ਉਹ ਛੱਪੜ ਦੇ ਵਿੱਚੋਂ ਲੰਘਦਾ ਸੀ, ਗਲ ਪਾਣੀ ਦੇ ਵਿੱਚੋਂ ਛੱਪੜ ਦੇ ਵਿੱਚੋਂ ਲਾਸ਼ ਲੰਘਾਉਣੀ ਪਈ ਚੁੱਕ ਕੇ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਹਰ ਵਾਪਰਦੀਆਂ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਆਪਣੇ ਆਪ ਦੇ ਵਿੱਚ ਬੜੀ ਸ਼ਰਮ ਵਾਲੀ ਗੱਲ ਹੈ। ਇਹ ਜਨੇਰ ਪਿੰਡ ਦੀ ਘਟਨਾ ਤਾਂ ਮੋਗੇ ਜ਼ਿਲ੍ਹੇ ਦੇ ਵਿੱਚ ਹੈ ਪਿੰਡ ਸ਼ਾਇਦ, ਤੇ ਉੱਥੇ ਦੱਸਦੇ ਆ ਕਿ ਇੱਕ ਦਲਿਤ ਨੌਜਵਾਨ ਦਾ ਇੰਤਕਾਲ ਹੋ ਗਿਆ। ਤਾਂ ਉਹਨੂੰ ਜਦੋਂ ਲਿਜਾਇਆ ਜਾ ਰਿਹਾ ਸੀਗਾ ਸ਼ਮਸ਼ਾਨ ਘਾਟ ਦੇ ਵਿੱਚ ਤੇ ਰੋਕ ਦਿੱਤਾ ਗਿਆ। ਹੁਣ ਜਿਹੜਾ ਪਿੰਡ ਦਾ ਸਰਪੰਚ ਆ ਬੜੇ ਮਾਣ ਨਾਲ ਦੱਸਣ ਡਿਆ, ਉਹ ਕਹਿੰਦਾ ਜੀ ਕਿ ਪਿੰਡ ਦੇ ਵਿੱਚ ਤੇ 5 ਸਿਵੇ ਆ ਤੇ ਹਰੇਕ ਨੂੰ ਖੋਲਿਆ ਕਿ ਉਹ ਆਪੋ ਆਪਣੇ ਸਿਵੇ ਦੇ ਵਿੱਚ ਸੰਸਕਾਰ ਕਰੇ, ਤੇ ਹਰੇਕ ਮੁਰਦੇ ਨੂੰ ਅਧਿਕਾਰ ਹੈ ਕਿ ਉਹ ਸੰਸਕਾਰ ਪ੍ਰਾਪਤ ਕਰੇ। ਸੋ ਇਸ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਪਿੰਡ ਦੇ ਵਿੱਚ 5 ਸ਼ਮਸ਼ਾਨ ਘਾਟ ਆ ਤੇ ਮੁਰਦਿਆਂ ਨੂੰ ਕਿਹਾ ਗਿਆ ਕਿ ਤੁਸੀਂ ਭਾਈ ਆਪੋ ਆਪਣੇ ਸ਼ਮਸ਼ਾਨ ਘਾਟ 'ਚ ਜਾਣਾ। ਜੇ ਤੁਸੀਂ ਇੱਕ ਦੂਜੇ ਦੇ ਸ਼ਮਸ਼ਾਨ ਘਾਟ 'ਚ ਚਲੇ ਗਏ ਤਾਂ ਹੋ ਸਕਦਾ ਕਿ ਉੱਥੇ ਵੀ ਤੁਸੀਂ ਲੜ ਪਵੋ ਕਿ ਤੂੰ ਉੱਚ ਜਾਤੀ ਦਾ, ਤੂੰ ਨੀਵੀਂ ਜਾਤੀ ਦਾ। ਸੋ ਵਿਤਕਰਾ, ਮੈਂ ਹੈਰਾਨ ਆ ਕਿ ਇੱਕ ਪਾਸੇ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ,
ਕਿਸੇ ਨਾਲ ਤੁਸੀਂ ਵਿਤਕਰੇਬਾਜ਼ੀ ਨਹੀਂ ਕਰ ਸਕਦੇ। ਹੁਣ ਜਿਉਂਦੇ ਨਾਲ ਤੇ ਇਹ ਕਾਨੂੰਨ ਕਹਿੰਦਾ ਕਿ ਵਿਤਕਰੇਬਾਜ਼ੀ ਨਹੀਂ ਕੀਤੀ ਜਾ ਸਕਦੀ, ਤੇ ਮੁਰਦਿਆਂ ਨਾਲ ਵਿਤਕਰੇਬਾਜ਼ੀ ਦਾ ਆਪ ਹੀ ਇਹ ਸਿਆਸਤਦਾਨ ਮੁੱਢ ਬਣਦੇ ਆ। ਜਿੱਦਾਂ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀਗੇ ਕਿ ਫਲਾਣਿਆਂ ਦੇ ਸਿਵਿਆਂ ਲਈ ਇੰਨੇ, ਫਲਾਣਿਆਂ ਦੇ ਸਿਵੇ ਲਈ ਇੰਨੇ, ਫਲਾਣਿਆਂ ਦੀ ਧਰਮਸ਼ਾਲਾ ਲਈ ਇੰਨੇ, ਫਲਾਣਿਆਂ ਦੀ ਧਰਮਸ਼ਾਲਾ ਲਈ ਇੰਨੇ। ਇਹ ਸਾਡੇ ਇਲਾਕੇ 'ਚ ਆਵਾਜ਼ਾਂ ਪੈਂਦੀਆਂ ਰਹੀਆਂ ਬਕਾਇਦਾ ਸਪੀਕਰਾਂ ਦੇ ਵਿੱਚ ਕਿ ਫਲਾਣੇ ਭਾਈਚਾਰੇ ਦੀ ਧਰਮਸ਼ਾਲਾ ਲਈ ਇੰਨੇ, ਫਲਾਣੇ ਭਾਈਚਾਰੇ ਦੀ ਧਰਮਸ਼ਾਲਾ ਲਈ ਇੰਨੇ। ਯਾਨੀ ਇੱਕ ਪਾਸੇ ਤੇ ਕਹਿੰਦੇ ਆ ਕਿ ਜਿਉਂਦੇ ਜਾਗਦੇ ਬੰਦੇ ਨਾਲ ਇਹ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ, ਤਾਂ ਦੂਸਰੇ ਪਾਸੇ ਏਦਾਂ ਦੀ ਡਿਸਕ੍ਰਿਮੀਨੇਸ਼ਨ ਨੂੰ ਆਪ ਹੀ ਇਹ ਵਧਾਉਂਦੇ ਆ। ਸੋ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਇਹ ਰੋਕਿਆ ਜਾਣਾ ਚਾਹੀਦਾ। 5 ਸ਼ਮਸ਼ਾਨ ਘਾਟਾਂ ਵਾਲਾ ਕੀ ਫਾਰਮੂਲਾ ਹੈ? ਇਹ ਕਿਹੜੇ ਦੌਰ 'ਚ ਜੀ ਰਹੇ ਆ? ਇਹ ਕੋਈ 11ਵੀਂ ਸਦੀ ਥੋੜ੍ਹੀ ਆ। ਸੋ ਜ਼ਰੂਰਤ ਤੇ ਇਸੇ ਗੱਲ ਦੀ। ਅੱਗੇ ਡਾਕਟਰ ਧਰਮਵੀਰ ਗਾਂਧੀ ਨੇ ਇੱਕ ਹੋਕਾ ਦਿੱਤਾ ਸੀਗਾ ਤਾਂ ਬਹੁਤ ਸਾਰੇ ਪਿੰਡਾਂ ਨੇ ਸ਼ਮਸ਼ਾਨ ਘਾਟ ਇੱਕ ਕਰਤਾ ਸੀ। ਫਿਰ SGPC ਨੇ ਇੱਕ ਹੋਕਾ ਦਿੱਤਾ ਸੀਗਾ, ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਗੁਰਦੁਆਰੇ ਇੱਕ ਕਰ ਦਿੱਤੇ ਗਏ। ਏਦਾਂ ਦੀ ਚੀਜ਼ ਜਿਹੜੀ ਆ ਉਹ ਕਾਨੂੰਨੀ ਪਹਿਲੂ ਤੋਂ ਵੀ ਵੇਖਣੀ ਚਾਹੀਦੀ ਆ ਕਿ ਇਹ ਕੀ ਜਾਇਜ਼ ਆ। ਜੀ 5 ਸਿਵੇ ਬਣਾਏ ਬੈਠੇ ਇੱਕ ਪਿੰਡ ਦੇ ਵਿੱਚ, ਕਿੱਡਾ ਕੁ ਪਿੰਡ ਹੋਊਗਾ। ਪਰ ਇਹਨਾਂ ਨੂੰ ਕੀ ਆਖਣਾ, ਜਿਨ੍ਹਾਂ ਨੇ ਕਰਾਉਣਾ ਜਾਂ ਜਿਹੜੇ ਲੋਕ ਮੋਹਤਬਾਰ ਆ ਉਹਨਾਂ ਦੇ ਆਪਣੇ ਪਿੰਡਾਂ 'ਚ। ਇਸ ਤਰ੍ਹਾਂ ਬਾਦਲ ਸਾਹਿਬ ਦੇ ਪਿੰਡ ਦੇ ਵਿੱਚ ਵੀ 1 ਤੋਂ ਵੱਧ ਸਿਵੇ ਆ। ਸ਼ਾਇਦ ਇੱਕ VIP ਹੋਊਗਾ, ਦੂਸਰਾ ਆਮ ਹੋਊਗਾ, ਜਰਨਲ ਹੋਊਗਾ। ਸੋ ਜ਼ਰੂਰਤ ਤੇ ਇਸ ਗੱਲ ਦੀ ਹੈ ਕਿ ਪਹਿਲਾਂ ਸਿਆਸਤਦਾਨ ਪਹਿਲ ਕਰਨ, ਮੋਹਤਬਾਰ ਬੰਦੇ ਪਹਿਲ ਕਰਨ, ਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਤੋਂ ਪਹਿਲ ਕਰਾਈ ਜਾਵੇ ਜਿਨ੍ਹਾਂ ਨੇ ਹੁਣ ਤੱਕ ਸੋਚ ਨਹੀਂ ਬਦਲੀ, ਬਸ ਕੰਧਾਂ ਤੋਂ ਕੈਲੰਡਰ ਹੀ ਬਦਲੀ ਗਏ ਆ। ਜੀ 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 ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਾਦਲ ਦੇ ਝੂਠਿਆਂ ਤੇ ਅਕਾਲੀ ਦਲ ਨੇ ਸਿੱਧੂ ਨੂੰ ਦੱਸਿਆ ਝੂਠਾ। ਦੇਖੋ ਝੂਠਿਆਂ ਦਾ ਕੱਲ ਉਹ ਸਾਰਾ ਚਿੱਠਾ ਜਿਹਾ ਕੱਢੀ ਫਿਰਦਾ ਹੈਗਾ, ਕਹਿੰਦਾ ਗੁਰੂ ਇੰਨੇ ਪੈਸੇ ਲੱਗ ਗਏ ਝੂਠਿਆਂ ਤੇ, ਇਹਨਾਂ ਦੇ ਇੰਨੇ ਪੈਸੇ ਲੱਗ ਗਏ। ਯਾਨੀ 121 ਕਰੋੜ ਦਾ ਉਹਨੇ ਅੰਕੜਾ ਕੱਢਿਆ। ਵੈਸੇ ਅੰਕੜੇ ਬੜੇ ਕੱਢਦਾ ਉਹ, ਪਰ ਕਮਾਲ ਦੀ ਗੱਲ ਇਹ ਹੈ ਕਿ ਦੇਖੋ ਇਹ ਸਮੇਂ ਦੀ ਗੱਲ ਹੁੰਦੀ ਹੈ ਤੇ ਵਜੂਦ ਦੀ ਗੱਲ ਹੁੰਦੀ ਹੈ। ਆ ਜਿਹੜੀਆਂ ਅੱਜ ਚਿੱਠੀਆਂ ਫੋਲੀ ਜਾਂਦਾ ਨਾ ਨਵਜੋਤ ਸਿੱਧੂ ਤੇ, ਦੇਖ ਲਓ ਕੌਮੀ ਅਖਬਾਰਾਂ ਨੇ ਜਿਹੜੀਆਂ, ਅੰਗਰੇਜ਼ੀ ਹਿੰਦੀ ਅਖਬਾਰਾਂ ਨੇ ਜਿਹੜੀਆਂ, ਉਹਨਾਂ ਨੇ ਬਹੁਤ ਜੱਜ ਕੇ ਜਗ੍ਹਾ ਦਿੱਤੀ ਆ। ਤੇ ਕਮਾਲ ਦੀ ਗੱਲ ਆ ਕਿ ਆਹੀ ਜਾਣਕਾਰੀ ਜਿਹੜੀ ਆ ਇਹ ਆਮ ਆਦਮੀ ਪਾਰਟੀ ਦੇ RTI ਐਕਟਿਵਿਸਟ ਦਿਨੇਸ਼ ਚੱਡਾ ਨੇ ਕਈ ਮਹੀਨੇ ਪਹਿਲਾਂ, ਉਦੋਂ ਅਕਾਲੀ ਸਰਕਾਰ ਸੀ, ਕਈ ਮਹੀਨੇ ਪਹਿਲਾਂ, ਹੁਣ ਤਾਂ ਵੈਸੇ 1.25 ਸਾਲ ਤੇ ਆਹ ਸਰਕਾਰ ਨੂੰ ਹੋਏ ਹੋ ਗਏ, ਤਾਂ ਹੁਣ ਤਾਂ ਕਈ ਸਾਲ ਕਹਿ ਸਕਦੇ ਹਾਂ ਆਪਾਂ, ਤਾਂ ਕਈ ਸਾਲ ਪਹਿਲਾਂ ਹੀ ਉਹਨੇ 2-2.5 ਸਾਲ ਪਹਿਲਾਂ ਹੀ ਆਹ ਜਾਣਕਾਰੀ ਜਿਹੜੀ ਸੀਗੀ ਉਹ ਲੋਕਾਂ ਦੇ ਵਿੱਚ ਰੱਖ ਦਿੱਤੀ ਸੀਗੀ ਦਿਨੇਸ਼ ਚੱਡਾ ਨੇ ਜੀ। ਤਾਂ ਹੁਣ ਨਵਜੋਤ ਸਿੱਧੂ ਨੇ ਰੱਖੀ ਤਾਂ ਗੱਲ ਭਾਰੀ ਬਣ ਗਈ ਆ। ਅੱਜ 4 ਚੁਫੇਰੇ ਝੂਠਿਆਂ ਦਾ ਰੌਲਾ। ਸੋ ਇਹਨਾਂ ਇਹ ਅੰਕੜਾ ਕੱਢਿਆ, ਕਹਿੰਦੇ ਜੀ ਕਿ ਬਾਦਲਾਂ ਦੇ ਹਵਾਈ ਝੂਠਿਆਂ ਤੇ 128 ਕਰੋੜ ਰੁਪਈਆ ਖਰਚਾ ਆ, ਉਹਦੇ ਵਿੱਚ 7 ਕਰੋੜ ਜਿਹੜਾ ਸਰਕਾਰੀ ਜਹਾਜ਼ ਤੇ ਖਰਚਾ ਆ, ਬਾਕੀ 121 ਕਰੋੜ ਰੁਪਈਆ ਜਿਹੜਾ ਉਹ ਪ੍ਰਾਈਵੇਟ ਜਹਾਜ਼ ਸੀਗੇ ਜਾਂ ਹੈਲੀਕਾਪਟਰ ਸੀਗੇ ਜਿਹੜੇ ਉਹਨਾਂ ਤੇ ਖਰਚ ਕੀਤਾ ਗਿਆ। 52 ਕਾਰਾਂ ਤੇ 19 ਮਹੀਨਿਆਂ 'ਚ ਇਹਨਾਂ ਨੇ 14 ਕਰੋੜ ਦਾ ਤੇਲ ਫੂਕ ਦਿੱਤਾ। ਮੁੱਖ ਮੰਤਰੀ ਬਾਦਲ ਸਾਹਿਬ ਬਾਰੇ ਤੇ ਉਹਨਾਂ ਨੇ ਕਾਸੇ ਖੁਲਾਸੇ ਕੀਤੇ। ਉਹ ਕਹਿੰਦੇ ਆ ਕਿ ਜੇ ਕਿਤੇ ਅਫਸੋਸ ਤੇ ਜਾਂਦੇ ਸਨ, ਜੇ ਸ਼ਗਨ ਤੇ ਜਾਂਦੇ ਸਨ, ਜਾਂ ਕਈ ਵਾਰ ਮੂਡ ਬਣ ਜਾਂਦਾ ਸੀ ਪਰ ਅੰਬਾਲਾਸਰ ਜਾਣਾ ਹੁੰਦਾ ਸੀ ਹਰਿਆਣੇ 'ਚ, ਤਾਂ ਵੀ ਜਹਾਜ਼ ਤੇ ਜਾਂਦੇ ਸੀ। ਤੇ ਕਮਾਲ ਦੀ ਗੱਲ ਉਹ ਕਹਿੰਦੇ ਕਿ ਇੱਕ ਦਿਨ ਦਾ 1500 ਰੁਪਈਆ ਭੱਤਾ ਵੀ ਮਿਲਦਾ ਮੁੱਖ ਮੰਤਰੀਆਂ ਨੂੰ, ਕੋਈ ਸਫ਼ਰੀ ਭੱਤਾ ਹੁੰਦਾ। ਤੇ ਕਹਿੰਦੇ ਕੋਈ ਸਫ਼ਰੀ ਭੱਤਾ ਜਿਹੜਾ ਹੁੰਦਾ ਸੀਗਾ ਬਾਦਲ ਸਾਹਿਬ ਉਹ ਵੀ ਲੈ ਲੈਂਦੇ ਸੀ, 500 ਰੁਪਈਆ ਉਹ ਵੀ ਨਹੀਂ ਸੀ ਛੱਡਦੇ। ਸੋ ਇੱਕ ਤੇ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਨਿੱਜੀ ਕੰਮ ਆ ਉਹ ਵੀ ਜਹਾਜ਼ਾਂ ਤੇ ਜਾ ਕੇ ਕੀਤੇ ਜਾ ਰਹੇ ਸੀ। ਦੂਸਰਾ ਇੱਕ ਦੋਸ਼ ਇਹ ਲੱਗਦਾ ਕਿ 500 ਰੁਪਈਆ ਭੱਤਾ ਤੇ ਲੈਂਦੇ ਸਨ। ਬਾਅਦ ਦੇ ਵਿੱਚ ਕੀਤਾ ਕੀ ਆ ਕਿ ਇਹਨਾਂ ਨੇ 2-3 ਟ੍ਰਿਪ ਜਿਹੜੇ ਆ ਉਹ ਅਮਰੀਕਾ ਦੇ ਲਾਏ ਆ, ਤੇ ਇਹ ਕਹਿੰਦੇ ਆ ਕਿ ਜਿਹੜੀਆਂ ਚੀਜ਼ਾਂ ਜਮ੍ਹਾਂ ਕਰਾ ਕੇ ਉਹ ਭੱਤਾ ਲੈਣਾ ਸੀਗਾ, ਜੋ ਵੀ ਕਿਰਾਇਆ ਭਾੜਾ ਬਣਦਾ ਸੀਗਾ, ਉਹ ਇਹਨਾਂ ਨੇ ਜਮ੍ਹਾਂ ਹੀ ਨਹੀਂ ਕਰਾਇਆ। ਨਾ ਬੋਰਡਿੰਗ ਪਾਸ ਤੇ ਨਾ ਜਿਹੜੀਆਂ ਕਾਨੂੰਨੀ ਤੌਰ ਤੇ ਉਹ ਟਿਕਟਾਂ ਜਮ੍ਹਾਂ ਕਰਾਉਣੀਆਂ ਸੀ ਉਹ ਕਰਵਾਈਆਂ ਨਹੀਂ ਗਈਆਂ। 7-8 ਲੱਖ ਰੁਪਈਆ ਜਿਹੜਾ ਉਹ ਟਿਕਟਾਂ ਦਾ ਲੈ ਲਿਆ ਗਿਆ। ਸੋ ਨਵਜੋਤ ਸਿੱਧੂ ਨੇ ਇਹ ਸਾਰਾ ਕੁਛ ਹੈ ਜਿਹੜਾ ਕਿਹਾ। ਉਹ ਅਕਾਲੀ ਦਲ ਵਾਲੇ ਤੁਹਾਨੂੰ ਪਤਾ ਹੀ, ਉਹ ਕਹਿੰਦੇ ਕਿ ਇਹ ਬਿਲਕੁਲ ਐਵੇਂ ਆਪਦੀਆਂ ਅੱਠ ਮਾਰੀ ਜਾਂਦਾ, ਇਹ ਝੂਠ ਬੋਲਦਾ ਪਿਆ। ਇਸ ਤਰ੍ਹਾਂ ਦੇ ਜਿਹੜੇ ਕੰਮ ਕਰ ਰਿਹਾ ਇਹਨੂੰ ਪਤਾ ਹੀ ਨਹੀਂ ਹੈਗਾ ਕਿ ਕਿੱਦਾਂ ਚੱਲਦੇ ਆ। ਮਹੇਸ਼ਿੰਦਰ ਸਿੰਘ ਗਰੇਵਾਲ ਇਹਨਾਂ ਦੇ ਬੜੇ ਸੀਨੀਅਰ ਆਗੂ ਆ, ਉਹ ਕਹਿੰਦਾ ਕਿ ਇਹਨੂੰ ਸ਼ਾਇਦ ਸਿੱਧੂ ਨੂੰ ਪਤਾ ਨਾ ਹੋਵੇ। ਅਸੀਂ ਦੱਸ ਦਿੰਦੇ ਹਾਂ ਕਿ ਹੈਲੀਕਾਪਟਰ ਭਾਵੇਂ ਉਡਾਨ ਭਰੇ ਤੇ ਭਾਵੇਂ ਨਾ, ਪਾਇਲਟਾਂ ਤੇ ਇੰਜੀਨੀਅਰਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹਨਾਂ ਦਾ ਮੀਟਰ ਚੱਲਦਾ ਹੀ ਰਹਿਣਾ।
ਤਾਂ ਉਹ ਜਿਹੜੀਆਂ ਤਨਖਾਹਾਂ ਦਾ ਖਰਚਾ ਵਰਚਾ ਸੀ 3 ਕਰੋੜ ਤੇ ਸਾਲ ਦਾ ਵੀ ਬਣ ਜਾਂਦਾ। ਇਹਦਾ ਮਤਲਬ ਆ ਕਿ ਜੇ ਆਪਾਂ ਲਾਈਏ 10 ਸਾਲਾਂ ਤੇ 30 ਕਰੋੜ ਰੁਪਈਆ ਤਾਂ ਫਿਰ ਇਹ ਹੀ ਬਣ ਗਿਆ ਬਗੈਰ ਜਹਾਜ਼ ਉੱਡੇ ਤੋਂ। ਪਰ ਫਿਰ ਵੀ 30 ਕਰੋੜ ਤੇ 121 ਕਰੋੜ 'ਚ ਬੜਾ ਫਰਕ ਆ, ਉਡਾਣਾ ਦਾ ਬਹੁਤ ਫਰਕ ਆ। ਔਰ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਇੱਕ ਜਹਾਜ਼ ਲਿਆ ਸੀ, ਇਹ ਨਵਜੋਤ ਸਿੱਧੂ ਨੂੰ ਤਾਂ ਝੂਠਾ ਕਹਿ ਸਕਦੇ ਆ, ਪਰ ਇੱਕ ਰਿਪੋਰਟ ਜਿਹੜੀ ਕੈਗ ਨੇ ਪੇਸ਼ ਕੀਤੀ ਸੀਗੀ, ਕੈਗ ਨੇ ਸਿੱਧੇ ਤੌਰ ਤੇ ਜਿਹੜੀ ਉਹ ਸਰਕਾਰੀ ਜਹਾਜ਼ ਦੀ ਖਰੀਦਦਾਰੀ ਸੀ ਉਹਦੇ ਤੇ ਵੀ ਸਵਾਲ ਚੁੱਕੇ ਸੀ। ਸ਼ਾਇਦ ਉਹ ਇਹਨਾਂ ਨੇ ਇੱਕ ਜਿਹੜਾ ਜਹਾਜ਼ ਖਰੀਦਿਆ ਸੀ ਉਹਦਾ ਨਾਮ ਸੀ ਬੈਲ 429 ਮਾਡਲ, ਮੈਨੂੰ ਯਾਦ ਆ। ਤਾਂ ਉਦੋਂ ਕੈਗ ਦੀ ਰਿਪੋਰਟ ਦੇ ਵਿੱਚ ਸਵਾਲ ਖੜੇ ਕੀਤੇ ਗਏ ਸੀਗੇ ਕਿ ਜਿਹੜੀ ਇਹਨਾਂ ਨੇ ਟੈਂਡਰਿੰਗ ਕੀਤੀ ਆ, ਉਹ ਟੈਂਡਰਿੰਗ ਕੋਈ ਮੁਕਾਬਲੇਬਾਜ਼ੀ ਵਾਲੀ ਟੈਂਡਰਿੰਗ ਨਹੀਂ ਸੀ, ਇੱਕ ਤਰਫੀ ਟੈਂਡਰਿੰਗ ਸੀ, ਯਾਨੀ ਟੈਂਡਰਿੰਗ ਤੇ ਹੀ ਸਵਾਲ ਚੁੱਕ ਦਿੱਤੇ ਸੀਗੇ। ਤੇ ਦੂਜੀ ਗੱਲ ਇਹ ਆ ਕਿ ਜਿਹੜੇ ਨਿੱਜੀ ਹੈਲੀਕਾਪਟਰ ਇਸ ਤਰ੍ਹਾਂ ਰੈਂਟ ਤੇ ਲੈ ਜਾਂਦੇ ਸੀ, ਜਹਾਜ਼ ਉਹ ਕਿਰਾਏ ਤੇ ਉਡਾਉਣ ਲਈ ਲੈ ਜਾਂਦੇ ਸੀਗੇ, ਉਹਨਾਂ ਦੇ ਵਿੱਚ ਵੀ ਸਵਾਲ ਉੱਠਦੇ ਆ। ਸਵਾਲ ਦੇਖੋ, ਸਵਾਲਾਂ ਦਾ ਸਵਾਲ ਤੇ ਸਭ ਤੋਂ ਵੱਡਾ ਇਹੋ ਹੀ ਆ ਨਾ ਕਿ ਜਿਹੜੀਆਂ ਗੱਲਾਂ ਸਿੱਧੂ ਸਾਹਿਬ ਦੱਸਦਾ ਪਿਆ, ਉਹ ਤੇ ਇੱਥੋਂ ਦੀਆਂ ਘੁੰਗੀਆਂ ਗਟਾਰਾਂ ਨੂੰ ਵੀ ਪਤਾ। ਉਹਦੇ ਸੁਣ ਕੇ ਉਹਨਾਂ ਦੇ ਵੀ ਕੰਨ ਪੱਕੇ ਪਏ ਆ ਕਿ ਆਹ ਫਲਾਣਾ ਖਾ ਗਿਆ, ਧਮਕਾਣਾ ਖਾ ਗਿਆ। ਜੋ ਉਹਨਾਂ ਨੇ ਕੀਤਾ ਸੋ ਕੀਤਾ। ਸਵਾਲ ਤੇ ਇਹੋ ਆ ਕਿ ਸਿੱਧੂ ਸਾਹਿਬ ਜਿਨ੍ਹਾਂ ਨੇ ਉਹ ਕੀਤਾ, ਤੁਸੀਂ ਉਹਨਾਂ ਦਾ ਕੀ ਕੀਤਾ ਹੁਣ ਤੱਕ? ਕੀ ਕੀਤਾ? ਬਸ ਇੱਕ ਪ੍ਰੈਸ ਕਾਨਫਰੰਸ ਕਰ ਲਈ, ਰੌਲਾ ਪਾ ਲਿਆ, ਆਪਣੀਆਂ ਖਬਰਾਂ ਲਵਾ ਲਈਆਂ, ਫਿਰ ਚੁੱਪ ਕਰਕੇ ਬਹਿ ਗਏ। ਸੋ ਇਹ ਹਰੇਕ ਵਾਰ ਦਾ ਇੱਕ ਤਮਾਸ਼ਾ ਬਣ ਗਿਆ। ਨਵਜੋਤ ਸਿੱਧੂ ਸਾਹਿਬ ਆਉਂਦੇ ਆ, ਪ੍ਰੈਸ ਕਾਨਫਰੰਸ ਕਰ ਜਾਂਦੇ ਆ, ਖੁਲਾਸਾ ਸੁੱਟ ਜਾਂਦੇ ਆ, ਬਾਅਦ ਦੇ ਵਿੱਚ ਉਹ ਖੁਲਾਸਾ ਜਿਹੜਾ ਉਹ ਪਤਾ ਹੀ ਨਹੀਂ ਕਿੱਥੇ ਦਮ ਤੋੜ ਜਾਂਦਾ। ਸੋ ਜ਼ਰੂਰਤ ਤੇ ਇਸ ਗੱਲ ਦੀ ਹੈ, ਜੇ ਕੋਈ ਇਸ ਤਰ੍ਹਾਂ ਦੀ ਕੋਈ ਗਬਨਬਾਜ਼ੀ ਹੋਈ ਆ, ਕੋਈ ਘੁਟਾਲੇਬਾਜ਼ੀ ਹੋਈ ਹੈ ਤੇ ਉਹਦੇ ਤੇ ਐਕਸ਼ਨ ਹੋਵੇ। ਜ਼ਰੂਰਤ ਇਸ ਗੱਲ ਦੀ ਹੈ ਕਿ ਕੁਛ ਕਰਕੇ ਦਿਖਾਓ। ਇਹ ਨਹੀਂ ਹੈ ਕਿ ਚੌਥੇ ਦਿਨ ਪ੍ਰੈਸ ਕਾਨਫਰੰਸ ਕਰ ਲਓ। ਦੂਜੀ ਗੱਲ, ਨਵਜੋਤ ਸਿੱਧੂ ਜਿਹੜੀ ਇੱਕ ਹੋਰ ਬੜੀ ਚਲਾਕੀ ਕਰ ਗਿਆ, ਕਹਿੰਦਾ ਜੀ ਦੇਖੋ ਇਹਨਾਂ ਨੇ ਕਿੰਨਾ ਪੈਸਾ ਫੂਕਿਆ ਤੇ ਸਾਡੇ ਪਹਿਲੇ 9 ਮਹੀਨਿਆਂ ਦਾ ਵੇਖ ਲਓ ਹਿਸਾਬ ਕਿਤਾਬ, ਅਸੀਂ ਤੇ ਸਾਰਾ 22 ਲੱਖ ਰੁਪਇਆ ਖਰਚਿਆ ਝੂਟਿਆਂ ਤੇ। ਪਰ ਨਵਜੋਤ ਸਿੱਧੂ ਇੱਕ ਚਲਾਕੀ ਇਹ ਕਰ ਗਿਆ ਕਿ 9 ਮਹੀਨਿਆਂ ਤੋਂ ਅੱਗੇ ਨਹੀਂ ਵਧਿਆ। ਆਹ ਜਿਹੜੇ 6-7 ਮਹੀਨੇ ਸੀਗੇ, ਕਿਉਂਕਿ ਇਹਨਾਂ 6-7 ਮਹੀਨਿਆਂ 'ਚ ਤੇ ਇਹਨਾਂ ਨੇ ਪੀ ਚਿਦੰਬਰਮ ਵੀ ਲਿਆਂਦਾ ਸੀ ਨਾ, ਜਦੋਂ ਤਰੀਕ ਭੁਗਤਣ ਆਇਆ ਸੀ ਇੱਥੇ, ਤਾਂ ਉਹਨੂੰ ਲਿਆਉਣ ਲਈ ਦਿੱਲੀ ਤੋਂ ਜਿਹੜਾ ਜਹਾਜ਼ ਗਿਆ ਸੀਗਾ, ਉਹ ਇੱਥੋਂ ਪੰਜਾਬ ਦਾ ਜਿਹੜਾ ਸਰਕਾਰੀ ਜਹਾਜ਼ ਹੋ ਗਿਆ ਸੀਗਾ। ਫਿਰ ਇਹਨਾਂ ਦਾ ਐਡਵੋਕੇਟ ਜਨਰਲ ਹੈ ਜਿਹੜਾ ਨੰਦਾ ਸਾਹਿਬ, ਉਹ ਵੀ ਝੂਟੇ ਲੈਂਦਾ ਕਰਦਾ। ਉਹ ਜਿਹੜੇ ਝੂਟੇ ਆ ਉਹ ਨਹੀਂ ਜਿਹੜੇ ਨਵਜੋਤ ਸਿੱਧੂ ਨੇ ਉਹ ਗਿਣ ਲਏ ਜਿਹੜੇ ਸਸਤੇ ਜੇ ਪੈਂਦੇ ਸੀ। ਸੋ ਚਲਾਕੀਆਂ ਗੁਸਤਾਖੀਆਂ ਜਿਹੜੀਆਂ ਉਹ ਸਾਰੇ ਪਾਸੇ ਹੁੰਦੀਆਂ ਪਈਆਂ। ਪਰ ਮੁੱਦੇ ਦੀ ਗੱਲ ਇਹੋ ਆ ਕਿ ਜਿਹੜਾ ਐਕਸ਼ਨ ਹੋਣਾ ਚਾਹੀਦਾ, ਜੇ ਕੋਈ ਧਾਂਦਲੇਬਾਜ਼ੀ ਹੋਈ ਆ, ਕੋਈ ਲੁੱਟ ਖਸੁੱਟ ਹੋਈ ਖਜ਼ਾਨੇ ਦੀ, ਤਾਂ ਉਹ ਐਕਸ਼ਨ ਜਿਹੜਾ ਉਹ ਨਹੀਂ ਹੁੰਦਾ। ਬਾਕੀ ਲੁੱਟ ਖਸੁੱਟ ਤੇ ਖਜ਼ਾਨੇ ਦੀ ਇਹੋ ਜਿਹੀ ਆ ਕਿ ਇੱਕ ਬੀਬੀ ਨੇ ਆਪਣੇ ਦੰਦ ਦਾ ਬਿੱਲ ਹੀ ਜਿਹੜਾ 55,000 ਦਾ ਪਾਤਾ ਸੀਗਾ। ਜੀ 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 ਅਤੇ ਬਹੁਤ ਬਹੁਤ ਧੰਨਵਾਦ ਕਰਦੇ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਤਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਰ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮੀਤ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।